ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ, ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 4 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਿਆਸੀ ਜੋ ਇਸ ਵੇਲੇ ਜੋੜ ਤੋੜ ਹੋ ਰਿਹਾ। ਲੋਕਾਂ ਦੀ ਦਿਲਚਸਪੀ ਖਾਸੀ ਹੈ, ਉਤਲ-ਪੁਤਲ ਕਾਫੀ ਹੋ ਰਹੀ ਹੈ। ਸਿਆਸੀ ਸਮੀਕਰਨਾਂ ਨੂੰ ਲੈ ਕੇ ਬਹੁਤ ਸਾਰੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਨੇ। ਗੱਠਜੋੜਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੈ ਕਿ ਜਿਨ੍ਹਾਂ ਨੂੰ ਕੱਲ ਨਿੰਦ ਰਹੇ ਸੀ, ਅੱਜ ਉਹਨਾਂ ਦੇ ਨਾਲ ਸਟੇਜਾਂ ਸਾਂਝੀਆਂ ਕਿਵੇਂ ਕੀਤੀਆਂ ਜਾਣਗੀਆਂ। ਸੁਣਨ ਦੇ ਵਿੱਚ ਆ ਰਿਹਾ ਸ਼ਰਮਾ ਜੀ, ਦਰੁਸਤ ਤੁਸੀਂ ਕਰਦੇ ਹੋ, ਆਪ ਤੇ ਕਾਂਗਰਸ ਦਾ, ਅਕਾਲੀ ਦਲ ਤੇ BJP ਦਾ ਜਿਹੜਾ ਗੱਠਜੋੜ ਆ, ਕਹਿੰਦੇ ਬਸ ਤਿਆਰ ਬਰ ਤਿਆਰ ਹੀ ਹੈ, ਕਿੱਕ ਹੀ ਮਾਰਨੀ ਹੈ। ਬਿਲਕੁਲ, ਇਹ ਤੁਹਾਡੀ ਗੱਲ ਦਰੁਸਤ ਹੈ ਜੀ ਕਿ ਆਪ ਤੇ ਕਾਂਗਰਸ ਦਾ ਗੱਠਜੋੜ ਤਾਂ ਨੈਸ਼ਨਲ ਪੱਧਰ ਤੇ ਤਾਂ ਹੋ ਚੁੱਕਿਆ ਹੈ ਪ੍ਰਵੀਨ ਜੀ। ਹਾਂਜੀ, ਬਿਲਕੁਲ ਹੋ ਚੁੱਕੀ ਹੈ ਨਾ। ਉਹਦਾ ਹੁਣ ਐਲਾਨ ਨੂੰ ਕੀ ਹੈ, ਜਿਹੜੇ ਇੰਡੀਆ ਦਲ 'ਚ ਸ਼ਾਮਲ ਨੇ, ਜਿਹੜੇ ਉਸ ਗੱਠਜੋੜ ਦਾ ਹਿੱਸਾ ਨੇ, ਉਹਨਾਂ ਦਾ ਆਪਸੀ ਗੱਠਜੋੜ ਹੋ ਗਿਆ। ਪਰ ਸਵਾਲ ਇਹ ਹੈ ਕਿ ਆਪ ਦੇ ਔਰ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਕਾਂਗਰਸ ਦਾ ਵਰਕਰ, ਚਾਹੇ ਉਹ ਦਿੱਲੀ ਵਾਲਾ ਤੇ ਚਾਹੇ ਉਹ ਪੰਜਾਬ ਵਾਲਾ, ਉਹ ਖਾਸਾ ਨਾਰਾਜ਼ ਹੈ ਜੀ। ਪਰ ਲੀਡਰ ਦੁਵਿਧਾ ਵਿੱਚ ਨੇ। ਵਰਕਰ ਇਹਨਾਂ ਦਾ ਨਿਰਾਸ਼ ਹੈ, ਵਰਕਰ ਜਾਣਾ ਨਹੀਂ ਚਾਹੁੰਦਾ ਆਪ ਨਾਲ, ਪਰ ਆਪ ਦੀ ਲੀਡਰਸ਼ਿਪ ਆਉਣਾ ਚਾਹੁੰਦੀ ਆ ਕਾਂਗਰਸ ਨਾਲ। ਤੇ ਆਪ ਦਾ ਵਰਕਰ ਵੀ ਕਹਿੰਦਾ ਕਿ ਯਾਰ ਜੇ ਆਏ ਇਹਨਾਂ ਨੂੰ ਹਰਾ ਕੇ ਸੀ, ਆਏ ਇਹਨਾਂ ਨੂੰ ਭੰਡ ਕੇ ਸੀ, ਤਾਂ ਮੇਰੇ ਨਾਲ ਕਿਉਂ ਜਾ ਰਹੇ ਹੋ। ਆਪ ਦਾ ਵਰਕਰ ਇਹਨਾਂ ਦੇ ਇਸ ਫੈਸਲੇ ਤੋਂ ਹੈਰਾਨ ਹੈ। ਠੀਕ ਹੈ। ਸੋ ਵਰਕਰ ਦੋਵਾਂ ਦੇ ਔਖੇ ਤੋਂ ਔਖੇ ਹੋ ਰਹੇ ਨੇ, ਪਰ ਲੀਡਰ ਇੱਕ ਕਾਲੇ ਨੇ, ਆਪ ਵਾਲੇ ਕਾਲੇ ਨੇ ਕਾਂਗਰਸ ਨਾਲ ਗੱਠਜੋੜ ਕਰਨ ਲਈ। ਤੇ ਜਦੋਂ ਕਿ ਕਾਂਗਰਸ ਦੇ ਲੀਡਰ ਅਜੇ ਦੁਵਿਧਾ 'ਚ ਨੇ। ਇਹਦੇ 2-3 ਪਹਿਲੂ ਨੇ ਪ੍ਰਵੀਨ ਜੀ। ਪਹਿਲਾ ਪਹਿਲੂ ਤਾਂ ਇਹ ਆ ਕਿ ਪੰਜਾਬ ਦੇ ਵਿੱਚ ਕਾਂਗਰਸੀ ਲੀਡਰ ਕੱਲ ਤੱਕ ਭ੍ਰਸ਼ਟ ਸੀ, ਕੱਲ ਤੱਕ ਕਰਪਟ ਸੀ, ਕੱਲ ਤੱਕ ਅੰਦਰ ਡੱਕਣ ਦੀ ਤਿਆਰੀ ਸੀ। ਅੱਜ ਉਹ ਇਮਾਨਦਾਰ ਹੋ ਗਏ। ਅੱਜ ਉਹਨਾਂ ਨਾਲ ਸਟੇਜਾਂ ਤੁਸੀਂ ਸਾਂਝੀਆਂ ਕਰਨ ਦੀ ਗੱਲ ਕਰਦੇ ਹੋ, ਰੈਲੀਆਂ ਸਾਂਝੀਆਂ, ਇੱਥੋਂ ਤੱਕ ਕਿ ਸੀਟਾਂ ਸਾਂਝੀਆਂ ਕਰਨੀਆਂ ਆਪਾਂ। ਸੋ ਇਸ ਲਈ ਜੇ ਆਹ ਕੁਛ ਕਰਨਾ ਹੈ, ਫਿਰ ਉਹ ਕਿਹੜੀ ਕਾਂਗਰਸ ਸੀ ਜਿਹਨੂੰ ਭੰਡਦੇ ਸੀ ਜੀ, ਤੇ ਜਾਂ ਜਿਹੜੇ ਕੱਲ ਤੱਕ ਕਰਪਟ ਸੀ ਅੱਜ ਇਮਾਨਦਾਰ ਕਿਵੇਂ ਹੋ ਗਏ 24 ਘੰਟਿਆਂ 'ਚ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਹੋਰੀ ਕਹਿੰਦੇ ਆ ਕਿ ਜੀ ਅਸੀਂ 2024 ਦੀਆਂ ਲੋਕ ਸਭਾ ਚੋਣਾਂ ਮਿਲ ਕੇ ਲੜਾਂਗੇ ਕਾਂਗਰਸ ਨਾਲ ਜੀ। ਤੇ ਇੱਧਰ ਦੂਸਰੇ ਪਾਸੇ ਸੁਖਜਿੰਦਰ ਰੰਧਾਵਾ ਹੋਰੀ ਕਹਿੰਦੇ ਜੀ ਮਤਲਬ ਹੀ ਨਹੀਂ ਗਾ ਪੰਜਾਬ ਦੀ ਵਿਧਾਨ ਸਭਾ ਦੇ ਲਈ ਅਸੀਂ ਇਕੱਠੇ ਹੋ ਜਾਈਏ। ਹਾਂ, ਲੋਕ ਸਭਾ ਨੂੰ ਧਿਆਨ 'ਚ ਰੱਖਦੇ ਆ, ਕੁਝ ਫੈਸਲਾ ਲੈਣਾ ਪੈ ਜਾਵੇ ਕੋਈ ਅਰਜ਼ ਨਹੀਂ। ਠੀਕ ਹੈ। ਇਹ ਕਿਹੜੀ ਨੀਤੀ ਹੈ ਬਈ ਕਿ ਲੋਕ ਸਭਾ ਲਈ ਸਾਡੀ ਰਾਏ ਮਿਲਦੀ ਹੈ ਜੀ ਉਹਨਾਂ ਨਾਲ, ਵਿਧਾਨ ਸਭਾ ਲਈ ਨਹੀਂ ਮਿਲਦੀ ਜੀ, ਉਹਦੇ ਲਈ ਅਸੀਂ ਅੱਡੋ ਅੱਡ ਲੜਾਂਗੇ, ਇਹਦੇ ਲਈ ਅਸੀਂ ਇਕੱਠੇ ਲੜਾਂਗੇ। ਪ੍ਰਵੀਨ ਜੀ, ਇੱਕ ਪਾਸੇ ਮਨ 'ਚ ਦੁਵਿਧਾ ਖੜੀ ਆ ਕਿ ਸਾਡੇ ਉੱਤੇ ਵਿਜੀਲੈਂਸ ਦੇ ਛਾਪੇ ਪੈ ਰਹੇ ਨੇ ਜੀ। ਜੇ ਗੱਠਜੋੜ ਨਾ ਕੀਤਾ ਤਾਂ ਵਿਜੀਲੈਂਸ ਸਾਡੀ ਚੂੜੀ ਟੈਟ ਕਰ ਸਕਦੀ ਹੈ, ਵਿਜੀਲੈਂਸ ਤੋਂ ਬਚਿਆ ਜਾ ਸਕਦਾ ਆਪ ਨਾਲ ਜਾ। ਦੂਜੇ ਪਾਸੇ ਇਹ ਲਾਲਸਾ ਵੀ ਕੰਮ ਕਰੀ ਜਾਂਦੀ ਆ ਕਿ ਝੰਡੀ ਵਾਲੀ ਕਾਰ ਵੀ ਮਿਲੂਗੀ, ਮੰਤਰੀ ਵਾਲੀ ਕੋਠੀ ਵੀ ਮਿਲ ਜੂਗੀ। ਹਾਂਜੀ, ਉਹੀ MLA ਫਲੈਟਾਂ ਜਾਂ ਫਰੀ ਜਾਂਦੇ ਆ। ਚਲੋ ਪ੍ਰਤਾਪ ਬਾਜਵੇ ਨੂੰ ਤਾਂ ਵਿਰੋਧੀ ਧਿਰ ਦੇ ਲੀਡਰ ਵਜੋਂ ਮਿਲ ਗਈ, ਪਰ ਉਹ ਸਵਾਦ ਨਹੀਂ ਨਾ ਜਿਹੜਾ ਸਰਕਾਰ 'ਚ ਰਹਿ ਗਿਆ। ਬਿਲਕੁਲ। ਇਹ ਮੰਤਰੀ ਵਾਲੀ ਕਾਰ ਤੇ ਮੰਤਰੀ ਵਾਲੀ ਕੋਠੀ ਦਾ ਸਵਾਦ ਲੈਣ ਲਈ ਤਾਂ ਸਪੀਕਰ ਸਾਹਿਬ ਕਾਲੇ ਨੇ, ਜਿਹੜੇ ਸਰਕਾਰ 'ਚ ਹੁੰਦੇ ਆ ਸਪੀਕਰ ਵੀ ਹੈਗੇ। ਬਿਲਕੁਲ ਸਹੀ ਹੈ। ਤੇ ਪ੍ਰਤਾਪ ਬਾਜਵਾ ਤਾਂ ਫੇਰ ਵਿਰੋਧੀ ਧਿਰ 'ਚ ਹੈ, ਇਸ ਲਈ ਉਹ ਕਿੰਨਾ ਕਾਲਾ ਹੋਊਗਾ ਅੰਦਰੋਂ, ਤੁਸੀਂ ਇਹਦਾ ਅੰਦਾਜ਼ਾ ਲਾ ਲਓ। ਇੱਥੇ ਹੀ ਕਿਉਂ
ਕਾਂਗਰਸ ਵੱਲੋਂ ਰਾਜਾ ਵੜਿੰਗ ਵੀ ਐਮਐਲਏ ਆ, ਕਾਂਗਰਸ ਵੱਲੋਂ ਸੁਖਜਿੰਦਰ ਰੰਧਾਵਾ ਵੀ ਐਮਐਲਏ ਆ, ਕਾਂਗਰਸ ਵੱਲੋਂ ਪ੍ਰਤਾਪ ਬਾਜਵਾ ਵੀ ਐਮਐਲਏ ਆ। ਜੀ ਜੀ, ਕਹਿੰਦੇ ਜੀ 3 ਮੰਤਰੀ ਦਵਾ ਦਿਓ, 3 ਕੋਠੀਆਂ ਦਵਾ ਦਿਓ, 3 ਗੱਡੀਆਂ ਦਵਾ ਦਿਓ, ਸਮਝੌਤਾ ਹੀ ਸਮਝੌਤਾ ਫਿਰ ਤਾਂ। ਤੇ ਚੌਥੀ ਕਹਿੰਦੇ ਗਰੰਟੀ ਦਵਾ ਦਿਓ ਕਿ ਵਿਜੀਲੈਂਸ ਸਾਡੇ ਲੀਡਰਾਂ ਨੂੰ ਤੰਗ ਨਹੀਂ ਕਰੂਗੀ। ਪਰ ਅੱਛਾ, ਇਹ ਸਭ ਦੇ ਦਰਮਿਆਨ ਵੀ ਇਸ ਕਾਂਗਰਸੀ ਲੀਡਰਾਂ ਦੇ ਜਿਹੜੇ ਕਾਲੇ ਨੇ, ਜਿਨ੍ਹਾਂ 'ਚ ਲਾਲਸਾਵਾਂ ਜਾਗੀਆਂ ਨੇ, ਔਰ ਆਪ ਨੂੰ ਲੱਗਦਾ ਕਿ ਸਾਡਾ ਹੁਣ ਮਜਬੂਰੀ ਬਣ ਗਿਆ ਪੰਜਾਬ 'ਚ ਕਾਂਗਰਸ ਨਾਲ ਜਾਣਾ, ਕਿਉਂਕਿ ਸਾਡੀ ਸਰਕਾਰ ਨੇ ਜਿਹੜੀਆਂ ਜਿਹੇ ਜਿਹੇ ਚੰਦ ਚਾੜੇ ਨੇ ਉਹ ਜਿਹਾ ਨਾਲ ਐਮਪੀ ਜਿੱਤਣਾ ਕੱਲਿਆਂ ਦਾ ਆਸਾਨ ਨਹੀਂਗਾ। ਇਸ ਲਈ ਉਹ ਵੀ ਇੱਧਰ ਆਉਣ ਲਈ ਕਾਲੇ ਨੇ। ਪਰ ਇਹ ਸਭ ਦੇ ਬਾਵਜੂਦ ਵੀ ਕਾਂਗਰਸ ਦੇ ਲੀਡਰ ਵੀ ਅੰਦਰ ਖਾਤੇ ਇਸ ਗੱਲੋਂ ਡਰਦੇ ਨੇ ਕਿ ਜਿਹੜਾ ਮਾੜਾ ਮੋਟਾ ਸਾਡੇ ਨਾਲ ਵੋਟਰ ਜੁੜਿਆ, ਮਾੜਾ ਮੋਟਾ ਸਾਡਾ ਵਰਕਰ ਜੁੜਿਆ, ਕਿਤੇ ਉਹ ਵੀ ਸਾਨੂੰ ਛੱਡ ਕੇ ਨਾ ਭੱਜ ਜਾਵੇ, ਤਲੰਜਲੀ ਨਾ ਦੇ ਜਾਵੇ। ਇਹ ਵੀ ਡਰ ਖੜਾ ਕਿ ਆਪ ਨਾਲ ਜਾਣ ਦੇ ਨਾਲ ਉਹ ਵੀ ਮਰਜ ਨਾ ਹੋ ਜਾਵੇ। ਜਿਹੜੇ ਬੀਜੇਪੀ ਕਹਿੰਦੀ ਹੈ ਕਾਂਗਰਸ ਮੁਕਤ, ਉਹ ਆਪ ਨਾਲ ਜਾ ਕੇ ਅਸੀਂ ਬਿਲਕੁਲ ਖਾਲੀ ਨਾ ਹੋ ਜਾਈਏ, ਕਿਤੇ ਸਾਡਾ ਵੋਟਰ ਵੀ ਨਾ ਰਹੇ, ਸਾਡਾ ਵਰਕਰ ਵੀ ਨਾ ਰਹੇ। ਇਹ ਵੀ ਡਰ ਕਾਂਗਰਸ ਨੂੰ ਖੜਾ। ਪਰ ਇਹ ਸਭ ਦੇ ਦਰਮਿਆਨ ਇੱਕ ਪਹਿਲੂ ਹੈ ਜੀ, ਉਹ ਪਹਿਲੂ ਇਹ ਹੈ ਕਿ ਦਿੱਲੀ ਦੇ ਵਿੱਚ ਕਾਂਗਰਸ ਦੇ ਲੀਡਰ ਵਿਰੋਧ ਕਰ ਰਹੇ ਨੇ ਕਿ ਆਪ ਨਾਲ ਨਹੀਂ ਜਾਣਾ। ਉਹਨਾਂ 'ਚ ਅਲਕਾ ਲਾਂਬਾ ਸਭ ਤੋਂ ਉੱਚੀ ਬਾਂਹ ਕਰਕੇ ਵਿਰੋਧ ਕਰਦੀ ਹੈ। ਹੋਈ ਬਹੁਤ ਭੈੜੀ ਹੈ। ਅਲਕਾ ਲਾਂਬਾ ਆਈ ਕਿੱਥੋਂ ਹੈ ਜੀ? ਆਮ ਆਦਮੀ ਚੋਂ। ਬਿਲਕੁਲ। ਤੇ ਹੁਣ ਜੇਕਰ ਆਪ ਨਾਲ ਗੱਠਜੋੜ ਹੋ ਗਿਆ ਕਾਂਗਰਸ ਦਾ, ਤਾਂ ਫਿਰ ਉਹਦਾ ਕੀ ਬਣੂਗਾ? ਉਹਨੂੰ ਇਹੀ ਫਿਕਰ ਲੱਗਿਆ ਕਿ ਮੈਂ ਕਿਹੜੇ ਮੂੰਹ ਨਾਲ ਜਾਊਂਗੀ, ਕਿਹੜੇ ਮੂੰਹ ਨਾਲ ਫਿਰ ਕੇਜਰੀਵਾਲ ਦੀਆਂ ਤਾਰੀਫਾਂ ਕਰੂੰਗੀ, ਕਿਹੜੇ ਮੂੰਹ ਨਾਲ ਜੇ ਕੱਲ ਨੂੰ ਚੋਣ ਲੜਨੀ ਪੈਗੀ ਤਾਂ ਉਹਨੂੰ ਕੀ ਕਹੂੰਗੀ ਮੇਰੇ ਲਈ ਪ੍ਰਚਾਰ ਕਰਨ ਆ ਜਾਓ। ਬਿਲਕੁਲ ਇਹੀ ਸਥਿਤੀ ਪੰਜਾਬ ਦੇ ਸੁਖਪਾਲ ਖਹਿਰਾ ਦੀ ਹੈ। ਸੇਮ। ਸੁਖਪਾਲ ਖਹਿਰਾ ਕਹਿੰਦਾ ਕਾਂਗਰਸ ਚੋਂ ਨਿਕਲ ਕੇ ਆਪ 'ਚ ਗਿਆ ਸੀ ਤਾਂ ਕਾਂਗਰਸੀ ਤਾਨੇ ਮਾਰਦੇ ਸੀ, ਹੁਣ ਉਹਨਾਂ ਚੋਂ ਨਿਕਲ ਕੇ ਇੱਧਰ ਆ ਗਿਆ, ਉਹ ਤਾਨੇ ਮਾਰਦੇ ਨੇ। ਕੱਲ ਨੂੰ ਇਹ ਇਕੱਠੇ ਹੋ ਗਏ ਤਾਂ ਮੇਰਾ ਕੀ ਬਣੂਗਾ? ਤੇ ਇਸ ਲਈ ਸੁਖਪਾਲ ਖਹਿਰਾ ਨੂੰ ਵੀ ਫਿਕਰ ਹੈ। ਪਰ ਇਹ ਸਭ ਦੇ ਵਿਚਾਲੇ ਜਿਹੜਾ ਫਿਕਰ ਸੁਖਜਿੰਦਰ ਰੰਧਾਵੇ ਨੂੰ, ਰਾਜਾ ਵੜਿੰਗ ਨੂੰ, ਜਾਂ ਪ੍ਰਤਾਪ ਬਾਜਵੇ ਜਾਂ ਹੋਰ ਕਿਸੇ ਕਾਂਗਰਸੀ ਐਮਐਲਏ ਨੂੰ ਹੋਣਾ ਕਿ ਸਾਨੂੰ ਮੰਤਰੀ ਵਾਲਾ ਉਹਦਾ ਮਿਲਦਾ ਜਾਂ ਨਹੀਂ ਮਿਲਦਾ, ਪਰ ਉਹਦੇ ਨਾਲੋਂ ਵੱਧ ਫਿਕਰ ਆਪ ਤੇ ਕਾਂਗਰਸੀਆਂ ਦੇ ਉਹਨਾਂ ਨੂੰ ਹੈ ਜਿਨ੍ਹਾਂ ਨੇ ਐਮਪੀ ਦੀਆਂ ਚੋਣਾਂ ਲੜਨੀਆਂ। ਠੀਕ ਹੈ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਦਿੱਲੀ 'ਚ ਸਾਡੀ ਸਰਕਾਰ ਹੈ ਜੀ, ਇਸ ਲਈ ਸੀਟਾਂ ਵੱਧ ਅਸੀਂ ਰੱਖਾਂਗੇ ਦਿੱਲੀ 'ਚ। ਪੰਜਾਬ 'ਚ ਸਾਡੇ 92 ਐਮਐਲਏ ਜੀ, ਇਸ ਲਈ ਸੀਟਾਂ ਵੱਧ ਸਾਡੀਆਂ ਬਣਦੀਆਂ। ਅੱਛਾ। ਕਾਂਗਰਸ ਵਾਲੇ ਕਹਿੰਦੇ ਐਮਪੀ ਤਾਂ ਸਾਡੇ ਕੋਲ 8 ਸੀ, ਫੇਰ ਕੀ ਹੋ ਗਿਆ? 1 ਅਸੀਂ ਹਾਰ ਗਏ, 1 ਸਾਡੀ ਛੱਡ ਚੱਲੀ, 6 ਤਾਂ ਅਜੇ ਵੀ ਸਿੱਧੇ ਹੈਗੇ ਆ ਨਾ ਕਾਗਜ਼ਾਂ 'ਚ। ਤੇ ਜੇ ਦਸਤਾਵੇਜ਼ ਜੀ ਦੇਖਣਾ, ਕਾਂਗਰਸੀ ਦਾ 7 ਹੈਗਾ, ਪ੍ਰਨੀਤ ਵੀ ਹਲੇ ਸਾਡੇ ਰਿਕਾਰਡ 'ਚ ਹੈ। ਸੋ ਕਹਿੰਦੇ 7 ਸਾਡੇ ਕੋਲ ਹੈ, ਅਕਾਲੀਆਂ ਕੋਲ 2 ਨੇ, ਕਾਂਗਰਸੀਆਂ ਆਪਣਾ ਬੀਜੇਪੀ ਵਾਲਿਆਂ ਕੋਲ 2 ਨੇ, ਇਸੇ ਤਰ੍ਹਾਂ ਮਾਨ ਦਲ ਕੋਲ 1 ਹੈ, ਆਪ ਕੋਲ 1 ਹੈ। ਕਹਿੰਦੇ ਇਸ ਲਈ ਸਾਡੇ ਕੋਲ ਵੱਧ ਨੇ, ਐਮਪੀ ਤਾਂ ਸਾਡੀਆਂ ਵੱਧ ਬਣਦੀਆਂ। ਅਜੇ ਇਸ ਗੱਲ ਤੇ ਪੇਚ ਫਸਣਾ, ਕਿਹੜੀ ਸੀਟ ਕਿਹਨੂੰ ਛੱਡ ਦੇਣੀ ਤੇ ਉੱਥੇ ਕਿਹਨੇ ਲੜਨਾ, ਇਹ ਵੀ ਹਵਾਲਾ। ਪਰ ਇੱਧਰ ਆਪ ਤੇ ਕਾਂਗਰਸ ਦਾ ਰੌਲਾ ਪਈ ਜਾਂਦਾ, ਉਧਰ ਅਕਾਲੀ ਬੀਜੇਪੀ ਦਾ ਰੌਲਾ ਪੈ ਗਿਆ ਦੁਬਾਰਾ। ਠੀਕ ਆ। ਰੌਲਾ ਵੀ ਖੁਦ ਸੁਖਬੀਰ ਬਾਦਲ ਨੇ ਪਵਾਇਆ ਜੀ। ਕਹਿੰਦੇ ਜੀ ਆ 1 ਦੇਸ਼ 1 ਚੋਣ ਸਾਨੂੰ ਤਾਂ ਮਨਜ਼ੂਰ ਹੈ ਜੀ, ਪਹਿਲਾਂ ਵੀ ਜਦ ਗੱਲ ਚੱਲੀ ਸੀ ਸਾਨੂੰ ਜਦ ਵੀ ਮਨਜ਼ੂਰ ਸੀ, ਸਾਨੂੰ ਹੁਣ ਵੀ ਮਨਜ਼ੂਰ ਹੈ। ਮਤਲਬ ਜਿਵੇਂ ਤੈਅ ਹੀ ਕਰ ਲਿਆ ਸੁਖਬੀਰ ਬਾਦਲ ਨੇ ਕਿ ਬਚਿਆ ਕੁਚਿਆ ਅਕਾਲੀ ਦਲ ਵੀ ਮੈਂ ਖਤਮ ਕਰਕੇ ਜਾਣਾ। ਅਕਾਲੀ ਦਲ ਦੀ ਹੋਂਦ ਮਿਟਾ ਕੇ। ਪ੍ਰਵੀਨ ਜੀ, ਐਸਜੀਪੀਸੀ ਦੇ ਵਿੱਚ ਤੈਨਾਤ ਅਧਿਕਾਰੀ, ਉਹਨਾਂ ਦੇ ਅਹੁਦੇਦਾਰ ਮਾੜੇ ਚੰਗੇ ਹੋ ਸਕਦੇ ਨੇ, ਕਿਸੇ ਮਾੜੀ ਨਹੀਂ ਹੋ ਸਕਦੀ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ, ਖੇਤਰੀ ਪਾਰਟੀ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਮਾੜਾ ਨਹੀਂ ਸੀ, ਉਹਦੇ ਲੀਡਰ ਸਮੇਂ-ਸਮੇਂ ਮਾੜੇ ਚੰਗੇ ਆਉਂਦੇ ਰਹੇ। ਬਿਲਕੁਲ ਸਹੀ। ਕੀ ਸੁਖਬੀਰ ਬਾਦਲ ਨੇ ਤੈਅ ਕਰ ਲਿਆ ਕਿ ਪੰਜਾਬ ਦੀ ਇੱਕੋ ਇੱਕ ਪੰਥਕ ਪਾਰਟੀ ਬਿਲਕੁਲ ਹੀ ਭੋਗ ਪਾ ਕੇ ਜਾਣਾ, ਸੂਬੇ ਦੀ ਪਾਰਟੀ ਦਾ ਮਕਾ ਕੇ ਜਾਣਾ। ਜੀ ਜੀ। ਸੋ ਖੇਤਰੀ ਪਾਰਟੀਆਂ ਨੂੰ ਖਾਣ ਵਾਲਾ ਫਾਰਮੂਲਾ 1 ਦੇਸ਼ 1 ਚੋਣ, ਖੇਤਰੀ ਮੁੱਦਿਆਂ ਨੂੰ ਖਾਣ ਵਾਲਾ 1 ਦੇਸ਼ 1 ਚੋਣ, ਤੇ ਸੁਖਬੀਰ ਬਾਦਲ ਨੂੰ ਮਨਜ਼ੂਰ ਹੈ। ਇਹਦੇ ਕੀ ਮਾਇਨੇ ਕੱਢੀਏ ਜੀ? ਬਿਲਕੁਲ ਸਹੀ। ਕੀ ਸੁਖਬੀਰ ਬਾਦਲ ਸਿਰਫ ਬੀਜੇਪੀ ਦੀ ਘਨੇੜੀ ਚੜਨ ਲਈ ਕਾਲਾ? ਪਰ ਜਿਹੜੀ ਦੁਵਿਧਾ ਕਾਂਗਰਸੀਆਂ 'ਚ ਹੈ ਕਿ ਵਰਕਰ ਨਾ ਮੁੱਕ ਜਾਣ ਜੇ ਨਾਲ ਚਲੇ ਗਏ, ਤੇ ਜੇ ਨਾਲ ਨਾ ਗਏ ਤਾਂ ਵਿਜੀਲੈਂਸ ਸਾਨੂੰ ਨਾ ਮੁਕਾ ਦੇਵੇ, ਇਹੀ ਦੁਵਿਧਾ ਸੁਖਬੀਰ ਬਾਦਲ ਨੂੰ ਵੀ ਹੈ ਜੀ। ਸੁਖਬੀਰ ਬਾਦਲ ਨੂੰ ਦੁਵਿਧਾ ਇਹ ਆ ਕਿ ਜੇ ਆਪ ਤੇ ਕਾਂਗਰਸ ਦਾ ਗੱਠਜੋੜ ਨਾ ਹੋਇਆ, ਬੀਜੇਪੀ ਨਾਲ ਚੱਲ ਗਿਆ, ਸਾਡਾ 32-33% ਜਿਹੜਾ ਐਸਸੀ-ਬੀਸੀ ਭਾਈਚਾਰੇ ਵਾਲਾ ਵੋਟ ਬੈਂਕ ਵਾਇਆ ਬਸਪਾ ਅਸੀਂ ਸੋਚਦੇ ਹਾਂ ਉਹ ਤਾਂ ਨਹੀਂ ਆਉਂਦਾ ਫਿਰ। ਤੇ ਜੇ ਇਹਨਾਂ ਦਾ ਗੱਠਜੋੜ ਹੋ ਗਿਆ, ਫਿਰ ਸਾਡਾ ਬੀਜੇਪੀ ਬਿਨਾਂ ਸਰਦਾ ਨਹੀਂ।
ਕੱਲ ਤੱਕ ਬੀਜੇਪੀ ਨੂੰ ਲੋੜ ਸੀ ਇਹਨਾਂ ਦੀ, ਅੱਜ ਇਹ ਕਹਿੰਦੇ ਸਾਨੂੰ ਲੋੜ ਹੈ। ਬਿਲਕੁਲ ਸਹੀ ਹੈ। ਤੇ ਕਹਿੰਦੇ ਜੇ ਇਹ ਇਕੱਠੇ ਹੋ ਕੇ ਲੜੇ ਫਿਰ ਸਾਨੂੰ ਇਕੱਠੇ ਹੋ ਕੇ ਲੜਨ 'ਚ ਫਾਇਦਾ, ਫਿਰ ਸਾਡੇ ਪੈਰ ਲੱਗਦੇ ਆ। ਜੀ ਜੀ। ਜਦੋਂ ਕਿ ਕੱਲ ਦੀ ਤਰੀਕ ਵਿੱਚ ਵੀ ਕੱਲ ਅਕਾਲੀ ਦਲ ਦੇ ਬਣੇ ਕੁਝ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲ ਕੇ ਗਏ ਆ ਜੀ ਇੱਥੇ ਚੰਡੀਗੜ੍ਹ। ਠੀਕ ਹੈ। ਤੇ ਉਹ ਨਵੇਂ ਬਣੇ ਪ੍ਰਧਾਨਾਂ ਚੋਂ ਕੁਝ ਨਾਲ ਮੇਰੀ ਵੀ ਗੱਲ ਹੋ ਰਹੀ ਸੀ। ਹਾਂਜੀ। ਉਹ ਕਹਿੰਦੇ ਬਾਈ ਜੀ ਵਰਕਰ ਕੱਲਾ ਕੱਲਾ ਇਹੀ ਕਹਿੰਦਾ ਕਿ ਚਾਹੇ ਜਿੱਤੋ ਚਾਹੇ ਹਾਰੋ, ਕੱਲੇ ਲੜੋ, ਆਪਣੀ ਹੋਂਦ ਕਾਇਮ ਰੱਖੋ। ਪਰ ਕਹਿੰਦੇ ਸੁਖਬੀਰ ਬਾਦਲ ਕਹਿੰਦਾ ਨਾ ਹਮ ਤੋਂ ਜਾਏਂਗੇ ਜੀ। ਸੋ ਇਸ ਲਈ ਇਹ ਦੁਵਿਧਾ ਉਧਰ ਵੀ ਖੜੀ ਹੈ ਕਿ ਕੀ ਬਸਪਾ ਨਾਲ ਜਾ ਕੇ ਹੀ ਫਾਇਦਾ ਜਾਂ ਫਿਰ ਬੀਜੇਪੀ ਨਾਲ ਜਾ ਕੇ ਫਾਇਦਾ। ਤੇ ਲਗਭਗ ਅਕਾਲੀ ਦਲ ਨੇ ਤੈਅ ਕਰ ਲਿਆ ਕਿ ਜੇ ਆਪ ਤੇ ਕਾਂਗਰਸ ਦਾ ਗੱਠਜੋੜ ਹੋਇਆ ਤਾਂ ਅਸੀਂ ਤਿਆਰ ਬਰ ਤਿਆਰ ਆ ਆਪਣਾ ਭਾਜਪਾ ਦੀਆਂ ਸ਼ਰਤਾਂ ਤੇ ਵੀ ਉਹਨਾਂ ਨਾਲ ਗੱਠਜੋੜ ਕਰਨ ਲਈ। ਇਸ ਲਈ ਚਾਹੇ ਸੀਟਾਂ ਵਿਧਾਨ ਸਭਾ ਦੀਆਂ ਅੱਧੀਆਂ ਦੇਣੀਆਂ ਪੈ ਜਾਣ, ਚਾਹੇ ਲੋਕ ਸਭਾ ਦੀ ਇੱਕ ਵੱਧ ਦੇਣੀ ਪੈ ਜਾਵੇ, ਕਿਉਂਕਿ 13 ਦਾ ਅੱਧ ਤਾਂ ਨਹੀਂ ਹੋ ਸਕਦਾ, 7 ਤਾਂ ਕਿਸੇ ਨੂੰ ਦੇਣੀਆਂ ਹੀ ਪੈਣੀਆਂ। ਹਾਂਜੀ ਹਾਂਜੀ। ਸੋ ਇਸ ਲਈ ਇਹ ਸਵਾਲ ਨਾਲ ਜਿਹੜੀ ਇਹ ਕਹਿੰਦੇ ਸੀ ਕਿ ਆਪਾਂ 5-5 ਤੇ ਲੜ ਲਈਏ, 6-6 ਤੇ ਲੜ ਲਈਏ, ਇੱਕ ਬਸਪਾ ਨੂੰ ਛੱਡ ਦਈਏ, 2 ਬਸਪਾ ਨੂੰ ਛੱਡ ਦਈਏ, ਉਹ ਫਾਰਮੂਲਾ ਚੱਲਣਾ ਜਾਂ ਨਹੀਂ ਚੱਲਣਾ, ਉਹ ਬਸਪਾ ਤਾਂ ਕਹਿ ਚੁੱਕੇ ਅਸੀਂ ਕੰਨਿਆ ਲੜਨਾ। ਸੋ ਇਸ ਲਈ ਇਹ ਪੰਜਾਬ ਦੀ ਅੱਜ ਦੀ ਸਥਿਤੀ ਹੈ ਜੀ। ਕਿਸੇ ਨੂੰ ਸਮਝ ਨਹੀਂ ਆ ਰਿਹਾ ਕਿ ਕੌਣ ਕਿੱਧਰ ਤੁਲੂਗਾ ਕਿੱਧਰ ਨਹੀਂ। ਲੋਕਾਂ ਨੂੰ ਸਮਝ ਨਹੀਂ ਆਉਂਦਾ ਕਿ ਜਿਨ੍ਹਾਂ ਦੇ ਵਿਰੋਧ 'ਚ ਵੋਟਾਂ ਪਾਈਆਂ ਸੀ, ਕੱਲ ਉਹਨਾਂ ਦੇ ਹੱਕ 'ਚ ਝੰਡੇ ਲਾਉਣੇ ਪੈਣੇ ਆ, ਉਹਨਾਂ ਦੇ ਹੱਕ 'ਚ ਰੈਲੀਆਂ ਲਈ ਮੇਜ਼ ਕੁਰਸੀਆਂ ਵਿਛਾਉਣੀਆਂ ਪੈਣੀਆਂ, ਉਹਨਾਂ ਨੂੰ ਇਕੱਠੇ ਬਿਠਾ ਕੇ ਪੁੱਜਣਾ ਪੈਣਾ, ਇੱਕ ਦੂਜੇ ਦੀਆਂ ਤਾਰੀਫਾਂ ਕਰਨੀਆਂ ਪੈਣੀਆਂ। ਸੋ ਆਹ ਲੋਕਾਂ ਨੂੰ ਮੂਰਖ ਬਣਾਉਣ 'ਚ ਰਾਜਨੀਤਿਕ ਪਾਰਟੀਆਂ ਤੁਲੀਆਂ ਨੇ ਜੀ, ਇਹ ਤੋਂ ਵੱਧ ਕੁਝ ਨਹੀਂ ਗਾ। ਜੀ 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 ਜੀ। ਸ਼ਰਮਾ ਜੀ, ਸਿਆਸਤ ਦੇ ਵਿੱਚ ਨਾ ਮੋਰਲ ਗਰਾਊਂਡ ਨਾਂ ਦੀ ਕੋਈ ਚੀਜ਼ ਸ਼ਾਇਦ ਨਹੀਂ ਬਚੀ। ਐਥਿਕਸ, ਅਸੂਲ, ਸਿਧਾਂਤ ਸਭ ਮੰਨਫੀ ਹੋ ਗਿਆ ਲੱਗਦਾ। ਠੀਕ ਹੈ, ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਕਈ ਥਾਂ ਤੁਹਾਨੂੰ ਕਈ ਮਹਾਨ ਮੁਹਾਜ ਐਸੇ ਆ ਜਾਂਦੇ ਨੇ ਜਿੱਥੇ ਤੁਹਾਨੂੰ ਕਈ ਚੀਜ਼ਾਂ ਛੱਡਣੀਆਂ ਪੈਂਦੀਆਂ, ਪਰ ਤੁਸੀਂ ਇਹ ਤੈਅ ਕਰਨਾ ਕਈ ਵਾਰੀ ਬਹੁਤ ਔਖਾ ਹੋ ਜਾਂਦਾ ਲੋਕਾਂ ਦੇ ਲਈ ਕਿ ਅਸੀਂ ਵਿਰੋਧੀ ਧਿਰ ਕਿਹੜੀ ਹੈ ਤੇ ਸੱਤਾਧਾਰੀ ਕਿਹੜੇ ਨੇ। ਸੋ ਇਹ ਜਿਵੇਂ ਤੁਸੀਂ ਇੱਕ ਦਿਨ ਜ਼ਿਕਰ ਕੀਤਾ ਸੀ, ਉਹ ਮੇਰੀ ਗੱਲ ਯਾਦ ਹੈ ਕਿ ਸੇਮ ਸਿਚੁਏਸ਼ਨ ਸ਼ਾਇਦ ਬੰਗਾਲ ਦਾ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਉੱਥੇ ਕਾਮਰੇਡ ਤੇ ਕਾਂਗਰਸ ਦਾ ਟਸਲ ਪੂਰੀ ਹੈ ਪੱਛਮੀ ਬੰਗਾਲ TMC ਦੇ ਨਾਲ, ਮਾਫ ਕਰਨਾ, ਤੇ ਪਰ ਹੁਣ ਸਾਰੇ ਗੱਠਜੋੜ ਦੇ ਵਿੱਚ ਨੇ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰਕੇ ਮੁਆਵਜ਼ਿਆਂ ਦੀ। ਪਟਵਾਰੀਆਂ, ਮੁਲਾਜ਼ਮਾਂ ਤੇ ਕਿਸਾਨਾਂ ਦੇ ਰੌਲੇ ਰੱਪੇ ਦੇ ਵਿੱਚ ਸਰਕਾਰ ਨੇ ਮੁਆਵਜ਼ੇ ਕਿੱਥੇ ਗਵਾਤੇ ਜੀ? ਬਿਲਕੁਲ ਪ੍ਰਵੀਨ ਜੀ, ਇੱਕ ਪਾਸੇ ਮਾਸਟਰ ਕੁਝ ਬੈਂਸ ਦੇ ਘਰ ਕੰਨੀ ਨੂੰ ਵਧੇ ਨੇ, ਕੁਝ ਭਗਵੰਤ ਮਾਨ ਦੀ ਕੋਠੀ ਕੰਨੀ ਜਾਂਦੇ ਨੇ, ਡਾਂਗ ਡੂੰਗ ਫਿਰਦੀ ਆ, ਰੌਲਾ ਪੈਂਦਾ। ਹਾਂਜੀ ਹਾਂਜੀ, ਹੈ ਨਾ। ਤੇ ਇਹ ਸਭ ਦੇ ਦੁਆਲੇ DC ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਜਿਵੇਂ ਹੜਤਾਲ ਦਾ ਐਲਾਨ ਹੈ ਕਿ 10 ਤਰੀਕ ਤੱਕ 11 ਤਰੀਕ ਤੱਕ ਸਾਡੇ ਜੇ ਮਸਲੇ ਹੱਲ ਨਾ ਹੋਏ ਫਿਰ ਅਸੀਂ ਹੜਤਾਲ ਤੇ ਚਲੇ ਜਾਣਾ ਪੱਕੇ। ਉਧਰ ਪਟਵਾਰੀਆਂ ਨਾਲ ਤਾਂ ਪੇਚ ਫਸੇ ਹੀ ਹੈ ਜੀ। ਕਹਿੰਦੇ ਜੀ ਹੁਣ ਨਵੇਂ ਟ੍ਰੇਨੀ ਪਟਵਾਰੀ ਅਸੀਂ ਤਾਰਨ ਲੱਗੇ ਆ ਮੈਦਾਨ 'ਚ, ਆਜੋ ਜਿਹਨੇ ਹੁਣ 741 ਟ੍ਰੇਨੀ ਪਟਵਾਰੀ ਨੇ ਇਹੀ ਤਾਰ ਦੇਣੇ ਆ ਮੈਦਾਨ 'ਚ। ਤੇ ਭਗਵੰਤ ਮਾਨ ਤਾਂ ਬਾਹਰਲੇ ਸੂਬਿਆਂ 'ਚ ਜਾ ਕੇ ਵੀ ਪੰਜਾਬ ਦੇ ਵਰਕਰਾਂ ਨੂੰ, ਮੁਲਾਜ਼ਮਾਂ ਨੂੰ ਭੰਡੀ ਜਾਂਦੇ ਆ ਹੁਣ ਦੱਬ ਕੇ, ਹਨਾ। ਉਧਰ ਨੂੰ ਸ਼ੁਰੂ ਹੋ ਗਏ ਕਿ ਪਟਵਾਰੀ ਮੈਂ ਸਿੱਧੇ ਕਰਤੇ, ਧਮਕੀ ਦਿੰਦੇ ਸੀ ਮੈਨੂੰ ਕਲਮ ਛੱਡਣ ਦੀ, ਐ ਕਰਦੇ। ਬਿਲਕੁਲ। ਔਰ ਦੂਸਰੇ ਪਾਸੇ ਸਰਕਾਰ ਨੇ ਬਕਾਇਦਾ ਤੌਰ ਤੇ ਜਿਹੜੇ ਪਟਵਾਰੀ ਪੱਕੇ ਹੀ ਕਬਜ਼ੇ ਕਰੀ ਬੈਠੇ ਸੀ ਕੁਝ ਹਲਕਿਆਂ 'ਚ, ਕੁਝ ਸੀਟਾਂ ਤੇ, ਕੁਝ ਪਟਵਾਰਖਾਨਿਆਂ 'ਚ, ਉਹਨਾਂ ਦੀ ਲਿਸਟ ਤਿਆਰ ਕਰ ਲਈ ਕਿ ਇਹਨਾਂ ਦੀਆਂ ਬਦਲੀਆਂ ਕਰੋ। ਠੀਕ ਹੈ। ਇਹ ਪੱਕੇ ਮਹੀਨਾ ਬੱਧੀ ਲੱਗੇ ਨੇ। ਔਰ ਇੱਧਰ ਇਹ ਸਭ ਦੇ ਦਰਮਿਆਨ ਕਿਸਾਨਾਂ ਨਾਲ ਬੈਠਕ ਚੱਲਦੀ ਹੈ, ਖਾਸ ਕਰ 16 ਜਥੇਬੰਦੀਆਂ ਦੇ ਹਵਾਲੇ ਨਾਲ ਲਗਾਤਾਰ। ਕੱਲ ਵੀ ਬੈਠਕ ਸੀ ਪੰਜਾਬ ਨਾਲ, ਤੇ ਉਹ ਕਹਿੰਦੇ ਜੀ ਹੁਣ ਅਸੀਂ 28, 29, 30 ਨੂੰ ਸਤੰਬਰ ਨੂੰ ਅਸੀਂ ਘਰੇ ਨਾ ਰੋਕਾਂਗੇ, ਤੁਸੀਂ ਸਾਡੀ ਗੱਲ ਨਹੀਂ ਸੁਣਦੇ। ਇੱਧਰ ਅੱਜ DC ਦਫ਼ਤਰਾਂ ਦੇ ਉੱਤੇ ਆਪਣਾ ਰਾਜੇਵਾਲ ਦੇ ਨਾਲ ਜਿਹੜੀਆਂ 5 ਜਥੇਬੰਦੀਆਂ ਉਹਨਾਂ ਨੇ ਧਰਨੇ ਲਾਉਣੇ ਆ ਜੀ। ਠੀਕ ਹੈ। ਫਿਰ 9 ਤਰੀਕ ਨੂੰ ਸਰਬ ਪਾਰਟੀ ਬੈਠਕ ਸੱਦੀ ਹੈ ਜੀ ਉਹਨਾਂ ਨੇ ਸਾਰੀਆਂ ਦਲਾਂ ਨੂੰ ਜੀ, ਆਜੋ ਜੀ ਪੰਜਾਬ ਦੇ ਪਾਣੀਆਂ ਦੇ ਮਸਲਿਆਂ ਤੇ। ਸੋ ਇੱਧਰ ਕਿਸਾਨ, ਦੂਏ ਪਾਸੇ ਪਟਵਾਰੀ, ਤੀਏ ਪਾਸੇ ਕਾਨੂੰਗੋ, ਇੱਧਰ DC ਦਫ਼ਤਰਾਂ ਦੇ ਮੁਲਾਜ਼ਮ, ਮਾਸਟਰ ਤੇ ਹੋਰ ਕੁਝ ਵਿੰਗ, ਕੱਚੇ ਪੱਕੇ ਸਾਰੇ ਧਰਨੇ ਚੱਲੀ ਜਾਂਦੇ ਨੇ। ਸਰਕਾਰ ਡਾਂਗੋ ਡਾਂਗੀ ਹੋਈ ਜਾਂਦੀ ਆ, ਟਵੀਟ ਹੋਈ ਜਾਂਦੀ ਆ। ਇਹ ਸਭ ਦੇ ਦਰਮਿਆਨ ਪੰਜਾਬ ਦੇ ਸਰਹੱਦੀ ਖੇਤਰ ਦੇ ਵਿੱਚ ਦਰਿਆ ਦੀ ਮਾਰ ਘਟਣ ਤੋਂ ਬਾਅਦ ਲੋਕ ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋਏ ਆ ਪ੍ਰਵੀਨ ਜੀ। ਜੀ ਜੀ। ਤੇ ਜਦੋਂ ਘਰਾਂ ਨੂੰ ਪਰਤੇ ਆ ਤੇ ਘਰਾਂ ਦੇ ਵਿੱਚ ਜਿਹੋ ਜਿਹਾ ਬਰਸਾਤੀ ਪਾਣੀ ਵੜ ਕੇ ਗਿਆ, ਜਿਹੋ ਜਿਹਾ ਮਤਲਬ ਦਰਿਆਈ ਪਾਣੀ ਵੜ ਕੇ ਗਿਆ, ਉਸ ਤੋਂ ਬਾਅਦ ਉੱਥੇ ਕਿਤੇ ਕੱਛੂ ਫਿਰਦਾ ਹੈ, ਕਿਤੇ ਸੱਪ ਮਰਿਆ ਪਿਆ, ਕਿਤੇ ਜਿਉਂਦਾ ਹੈ, ਕਿਤੇ ਬਿੱਛੂ ਨੇ, ਕਿਤੇ ਪਾਣੀ ਦੀ ਮੁਸਕ ਮਾਰਦੇ, ਕਿਤੇ ਮੱਛਰ ਨੇ। ਉਹਦੇ ਨਾਲ ਤਾਂ 2-4 ਹੋਣਾ। ਤੇ ਟੱਬਰ ਨੂੰ ਘਰਾਂ ਮੂਹਰੇ ਛੱਡ ਕੇ ਜਦੋਂ ਉਹ ਲੋਕ ਖੇਤਾਂ ਕੰਨੀ ਨੂੰ ਮੁੜੇ ਤਾਂ ਖੇਤ ਨਹੀਂ ਲੱਭੇ ਜੀ, ਉੱਥੇ ਰੇਤ ਦੇ ਟਿੱਬੇ ਮਿਲੇ। 10 ਤੋਂ ਲੈ ਕੇ 12-12 ਫੁੱਟ, 6-6 ਫੁੱਟ ਤਾਂ ਆਮ ਹੈ। 10 ਤੋਂ 12-12 ਫੁੱਟ ਖੇਤਾਂ 'ਚ ਰੇਤ ਚੜਿਆ ਤੇ ਖੇਤ ਦੀ ਕੋਈ ਹੱਦ ਬੰਨਾ ਨਹੀਂ ਹੈ ਜੀ।
ਤੇ ਉਹ ਮੁੜ ਕੇ ਖੇਤ ਬਣਾਉਣ ਲਈ ਪਟਵਾਰੀ ਲੱਭਦੇ ਆ। ਪਟਵਾਰੀ ਕਹਿੰਦੇ ਕਲਮ ਫੜੀ ਆ, ਫੀਤਾ ਨਹੀਂ ਫੜਦੇ ਅਸੀਂ ਹੁਣ। ਉਹ ਅੱਛਾ, ਸਾਡੇ ਕੋਲ ਤਾਂ ਕਲਮ ਹੈ, ਅਸੀਂ ਤਾਂ ਕਲਮ ਹੀ ਚਲਾਵਾਂਗੇ। ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਕਲਮ ਨਹੀਂ ਛੱਡਣੀ, ਅਸੀਂ ਫੀਤਾ ਨਹੀਂ ਫੜ ਸਕਦੇ, ਅਸੀਂ ਛੱਡ ਨਹੀਂ ਸਕਦੇ, ਤਾਂ ਅੰਗੂਠੇ ਲਾਉਣੇ ਆ, ਸਾਡੀ ਤਾਂ ਹਾਜ਼ਰੀ ਲੱਗਣੀ ਚਾਹੀਦੀ ਹੈ, ਕੰਮ ਚਾਹੇ ਨਾ ਹੋਵੇ। ਅੱਛਾ। ਸੋ ਇਸ ਲਈ ਹੁਣ ਉਹਨਾਂ ਪਰਿਵਾਰਾਂ ਦਾ ਦੱਸੋ ਜੀ ਕੀ ਕਰੀਏ, ਜਿਹੜੇ ਪਰਿਵਾਰਾਂ ਦੇ ਖੇਤ ਰੇਗਿਸਤਾਨ ਚ ਬਦਲ ਗਏ, ਤੇ ਜੇ ਉਹ ਰੇਤਾ ਚੱਕ ਕੇ ਵੇਚਦੇ ਆ, ਸਰਕਾਰ ਪਰਚੇ ਕਰੂਗੀ ਤੁਸੀਂ ਮਾਈਨਿੰਗ ਕਰਦੇ ਹੋ, ਤੇ ਚੱਕਣ ਦਾ ਖਰਚਾ ਕਿੱਥੋਂ ਕੱਢਣ? ਜਾਂਦਾ ਸਰਕਾਰ ਕਰੇ ਨਾ ਹੁਣ ਕਿ ਆਓ ਭਾਈ ਰੇਤ ਚਕਾਓ ਤੇ ਸਾਨੂੰ ਵੇਚੋ, ਅਸੀਂ ਗਾਂ ਵੇਚ ਲਾਂਗੇ, ਖਜ਼ਾਨਾ ਵੀ ਭਰੂਗਾ ਤੇ ਤੁਹਾਨੂੰ ਵੀ ਰੇਤ ਚਕਾਈ ਦਾ ਪੈਸਾ ਮਿਲ ਜੂਗਾ। ਤੇ ਉਹ ਮਾਨਸੇ ਦਾ ਪਹੁੰਚ ਗਏ ਸੀ ਲੋਕ। ਹੁਣ ਇੰਨੇ ਕਿਹਦੇ ਲਈ ਕੌਣ ਕਰੂਗਾ ਜੀ? ਬਾਰਡਰ ਦੇ ਪਿੰਡ ਨੇ ਇੰਨੇ, ਤਾਂ ਉਹ ਵੀ ਵਿਚਾਰੇ ਸਾਧਨ ਸੰਪੰਨੀ ਬਾਰਡਰ ਵਾਲੇ ਕਿਸਾਨ ਵੀ। ਸੋ ਉਹ ਹੁਣ ਆਪਣੇ ਜਿਹੜੇ ਰਾਹਤ ਕੈਂਪ ਨੇ ਜਾਂ ਰਿਸ਼ਤੇਦਾਰਾਂ ਦੇ ਘਰਾਂ 'ਚ ਟਿਕਾਣੇ ਸੀ, ਉੱਥੋਂ ਹੁਣ ਸੰਦ ਸਮਾਨ ਲੈ ਕੇ ਵਾਪਸ ਜਦੋਂ ਪਰਤੇ ਨੇ, ਦਰਿਆ ਦੀ ਮਾਰਕੀਟ ਜਾਂ ਤਾਂ ਰੇਗਿਸਤਾਨ 'ਚ ਬਦਲੇ ਖੇਤਾਂ ਨੂੰ ਦੇਖ ਕੇ ਆਪਣੇ, ਉਹ ਤਾਂ 2-4 ਹੋ ਰਹੇ ਨੇ ਜੀ। ਉਹ ਤਾਂ ਜੱਦੋ ਜਹਿਦ ਇੱਕ ਨਵੀਂ ਕੀ ਹੁਣ ਮੂੰਗਫਲੀ ਉਹ ਬੀਜ ਲਈ, ਕਹਿੰਦੇ ਜੇ ਹੋਰ ਨਹੀਂ ਕੁਝ ਜੇ ਨਹੀਂ ਚੁਕਾਇਆ ਜਾਂਦਾ ਰੇਤ। ਸੋ ਇਹ ਸਾਰੀ ਸਥਿਤੀ ਦੇ ਵਿੱਚ ਸਵਾਲ ਇਹ ਖੜਾ ਪ੍ਰਵੀਨ ਜੀ ਕਿ ਤੁਸੀਂ ਡਾਂਗ ਵਾਲਾ ਮੁੱਦਾ ਬਣਾ ਲਿਆ, ਪਟਵਾਰੀ ਵਾਲਾ ਮੁੱਦਾ ਬਣਾ ਲਿਆ, ਡੀਸੀ ਦਫ਼ਤਰ ਦੇ ਮੁਲਾਜ਼ਮਾਂ ਵਾਲਾ, ਕਾਨੂੰਗੋ ਵਾਲਾ, ਕਿਸਾਨਾਂ ਦੇ ਧਰਨੇ ਵਾਲਾ, ਉਹਨਾਂ 2-4 ਤੁਸੀਂ ਰੈਲੀਆਂ ਤੇ ਹੋ। ਪੰਜਾਬ 'ਚ ਰੋਸ ਮੁਜ਼ਾਹਰੇ, ਰੋਸ ਪ੍ਰਦਰਸ਼ਨ, ਪੰਜਾਬ 'ਚ ਮੁਜ਼ਾਹਰੇ ਤੇ ਸਰਕਾਰ ਦੇ ਨਜ਼ਾਰੇ। ਸਰਕਾਰ ਹੈਲੀਕਾਪਟਰ ਲੈ ਕੇ ਉੜੀ ਫਿਰਦੀ ਆ, ਪ੍ਰਚਾਰ ਕਰਦੀ ਫਿਰਦੀ ਆ, ਤੇ ਕਿਸਾਨਾਂ ਦੇ ਮੁਆਵਜ਼ੇ ਕਿੱਥੇ ਗਏ ਜਨਾਬ ਜਿਹੜੇ ਹੜ੍ਹਾਂ ਨਾਲ ਆਏ ਸੀ ਜੀ? ਉਹਨਾਂ ਦੀ ਗੱਲੇ ਭੁੱਲ ਗਈ। ਸਹੀ ਗੱਲ। ਬੜੀ ਗਿਰਦਾਵਰੀ ਕੌਣ ਕਰੂਗਾ? ਕਿਵੇਂ ਹੋਊਗੀ? ਪਹਿਲੀ ਵਾਰ ਦੀ ਹੋਈ ਸੀ ਜਾਂ ਨਹੀਂ ਸੀ, ਦੂਜੀ ਵਾਰ ਦੀ ਵੀ ਨਹੀਂ ਹੋਈ। ਬਿਨਾਂ ਗਿਰਦਾਵਰੀ ਤੋਂ ਹੀ ਪਹਿਲਾਂ ਐਲਾਨ ਤੇ ਅਸੀਂ ਦੇ ਦਾਂਗੇ। ਉਧਰ ਕਹਿੰਦੇ ਜੀ ਕਿਸੇ ਨੂੰ ਮਿਲੇ ਨਹੀਂ ਰਿਹਾ ਮੁਆਵਜ਼ਾ ਪੂਰਾ। ਜਿਹੜੇ ਕਹਿੰਦੇ ਸੀ 20,000 ਪ੍ਰਤੀ ਏਕੜ ਦੇਵਾਂਗੇ, ਉਹ ਕਹਿੰਦੇ ਜੀ 3,000 2,000 ਤੋਂ ਟੱਪਦੇ। ਸੋ ਇਸ ਲਈ ਸਾਰੇ ਵਰਤਾਰੇ ਦੇ ਵਿੱਚ ਪੰਜਾਬ ਦੀ ਜਨਤਾ ਇਹੀ ਪੁੱਛਣਾ ਚਾਹੁੰਦੀ ਆ, ਕਿਸਾਨ ਇਹੀ ਪੁੱਛਣਾ ਚਾਹੁੰਦੇ ਨੇ ਕਿ ਭਾਈ ਤੁਹਾਡੇ ਆ ਰੋਲੇ ਰੱਪੇ 'ਚ ਸੋਸ਼ਲ ਮੀਡੀਆ ਔਰ ਟੈਲੀਵਿਜ਼ਨ ਵਾਲੇ ਜਾਂ ਧਰਾਤਲ ਤੇ ਡਾਂਗੋ ਡਾਂਗੀ ਵਾਲਿਆਂ ਦੇ ਵਿੱਚ ਸਾਡੇ ਮੁਆਵਜ਼ੇ ਕਿੱਥੇ ਗਏ ਜਨਾਬ? ਤੇ ਜਨਾਬ ਕੋਲ ਟਾਈਮ ਹੀ ਨਹੀਂ ਜਵਾਬ ਦੇਣ ਦਾ। ਜੀ ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਸਰਕਾਰ ਦੀ ਉਹੀ ਗੱਲ ਕਰ ਲਈਏ, ਜਿਵੇਂ ਤੁਸੀਂ ਵਿੱਚ ਗੱਲ ਕੀਤੀ ਹੈ ਕਿ ਪੰਚਾਇਤਾਂ ਵਾਲੇ ਮਸਲੇ ਤੇ। ਪਹਿਲਾਂ ਪੰਚਾਇਤਾਂ ਭੰਗ ਵਿਵਾਦ ਤੋਂ ਖਹਿੜਾ ਮਸਾਂ ਛੁਡਾਇਆ ਸਰਕਾਰ ਨੇ, ਹਜੇ ਤੱਕ ਛੁੱਟਿਆ ਨਹੀਂ, ਪਰ ਹੁਣ ਕਹਿੰਦੇ ਪੰਚਾਇਤਾਂ ਛਾਂਗੀਆਂ ਵੀ ਜਾਣਗੀਆਂ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪੰਜਾਬ ਸਰਕਾਰ ਆਉਂਦੇ ਦਿਨਾਂ 'ਚ ਇਹ ਫੈਸਲਾ ਲੈ ਸਕਦੀ ਆ ਕਿ ਪੰਜਾਬ ਦੇ ਵਿੱਚ ਜਿੰਨੀਆਂ ਪੰਚਾਇਤਾਂ ਦੀ ਗਿਣਤੀ ਹੈ ਉਹਨੂੰ ਘਟਾਇਆ ਜਾਵੇ। ਖਾਸ ਕਰਕੇ ਜਿਹੜੀਆਂ ਢਾਣੀ ਵਾਲੀਆਂ ਪੰਚਾਇਤਾਂ ਨੇ, ਜਾਂ ਕਿਸੇ ਪਿੰਡਾਂ ਦੇ ਵਿੱਚ 2-2 ਪੰਚਾਇਤਾਂ ਨੇ, ਜਾਂ ਛੋਟੀਆਂ ਮਤਲਬ ਬਹੁਤ ਛੋਟੇ ਪਿੰਡ ਨੇ ਢਾਣੀਆਂ ਵਰਗੇ, ਉਹਨਾਂ ਦੀਆਂ ਆਪਸੀ ਪੰਚਾਇਤਾਂ, ਉਹਨਾਂ ਨੂੰ ਰਲਾ ਦਿੱਤਾ ਜਾਵੇ, ਰਲੇਵਾਂ ਕੀਤਾ ਜਾਵੇ। ਸੋ ਇੱਕ ਪਾਸੇ ਇਹ ਵਰਤਾਰਾ ਠੀਕ ਲੱਗਦਾ ਕਿ ਹਾਂ ਉਹਦੇ ਨਾਲ ਸਰਕਾਰ ਦੇ ਖਜ਼ਾਨੇ ਤੇ ਬੋਝ ਘਟੂਗਾ, ਸਰਕਾਰ ਦੇ ਮਤਲਬ ਕਿ ਪੈਸੇ ਵੀ ਸਰਕਾਰ ਕਿੰਨੀਆਂ ਗ੍ਰਾਂਟਾਂ ਦਿੰਦੀ ਆ ਪਿੰਡਾਂ ਨੂੰ, ਪੰਚਾਇਤਾਂ ਨੂੰ, ਇਹ ਤਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ। ਫਿਰ ਵੀ ਸਰਕਾਰ ਨੂੰ ਲੱਗਦਾ ਕਿ ਥੋੜਾ ਜਿਹਾ ਸਾਹ ਆਉਣ ਵਾਲਾ ਤਰੀਕਾ ਉਹੀ ਲੱਗਦਾ ਕਿ ਲੈ ਵੀ ਸਾਫ਼ ਸਫਾਈ ਜੀ ਹੋ ਗਈ ਹੈ ਨਾ। ਸੋ ਪਰ ਇਹਦੇ ਪਿੱਛੇ ਕਹਾਣੀ ਕੀ ਹੈ ਕਿ ਕੀ ਇਹ ਸਿਆਸੀ ਤੌਰ ਤੇ ਵਧਾਈਆਂ ਗਈਆਂ ਸੀ? ਪੰਜਾਬ 'ਚ ਪਿੰਡਾਂ ਦੀ ਗਿਣਤੀ ਜੇਕਰ ਮੈਂ 2011 ਦੇ ਹਵਾਲੇ ਨਾਲ ਦੇਖਦਾ ਤਾਂ 12,581 ਆ। ਠੀਕ ਹੈ ਜੀ। ਤੇ 2011 ਤੋਂ ਬਾਅਦ ਜੇਕਰ ਮੈਂ 2022 ਤੱਕ ਆਉਂਦੇ ਦੇਖਦਾ ਤਾਂ 12,729 ਆ। ਹੁਣ ਨਵੇਂ ਪਿੰਡ ਤਾਂ ਬਸ ਨਹੀਂ ਗਏ, ਪਰ ਕੁਝ ਢਾਣੀਆਂ ਜ਼ਰੂਰ ਬਸਦੀਆਂ। ਇਹ ਢਾਣੀਆਂ ਸਮੇਂ ਦੇ ਵਹਾਅ ਦੇ ਵਿੱਚ ਆ ਕੇ ਉਹ ਪਿੰਡ ਦਾ ਰੂਪ ਲੈ ਲੈਂਦੀਆਂ। ਮਤਲਬ 5 ਘਰ ਜੇ ਖੇਤਾਂ 'ਚ ਇਕੱਠੇ ਪੈ ਜਾਣ, ਇੱਕੋ ਪਹੇ ਤੇ 5 ਘਰ ਪੈ ਜਾਣ, ਤਾਂ ਉਸ ਢਾਣੀ ਨੂੰ ਮਾਨਤਾ ਮਿਲ ਜਾਂਦੀ ਆ। ਉੱਥੇ PWD ਨੂੰ ਸੜਕ ਵੀ ਬਣਾਉਣੀ ਪੈਂਦੀ ਆ, ਬਿਜਲੀ ਵਿਭਾਗ ਨੂੰ ਕਨੈਕਸ਼ਨ ਵੀ ਦੇਣੇ ਪੈਂਦੇ ਆ, ਤੇ ਉਹਨਾਂ ਨੂੰ ਪਾਣੀ ਵੀ ਪਹੁੰਚਦਾ ਕਰਨਾ ਪੈਂਦਾ। ਤੇ ਹੌਲੀ ਹੌਲੀ 5 ਚੋਂ ਨਿਕਲ ਕੇ 10 ਘਰ ਬਣ ਗਏ, ਉਹਨਾਂ ਚੋਂ 2 ਘਰ ਹੋਰ ਨਿਕਲ ਗਏ, 4 ਘਰ ਨਿਕਲ ਗਏ, ਅੱਡੋ ਅੱਡੀ ਹੋ ਗਏ, ਤੇ ਹੌਲੀ ਹੌਲੀ ਉਹ ਪਿੰਡ ਬਸ ਜਾਂਦਾ ਇੱਕ ਛੋਟਾ, ਤੇ ਪਿੰਡ ਦੀਆਂ ਫਿਰ ਪੰਚਾਇਤਾਂ ਬਣਨ ਲੱਗ ਗਈਆਂ। ਇਹ ਬਾਦਲਾਂ ਸਮੇਂ ਥੋੜਾ ਜਿਹਾ ਖੁੱਲ ਕੇ ਖੇਡਿਆ ਗਿਆ ਖੇਡ, ਤੇ ਵੱਧ ਪੰਚਾਇਤਾਂ ਵੱਧ ਸਰਪੰਚ ਹੈ ਨਾ ਆਪਣੇ। ਸੋ ਇਸ ਹਵਾਲੇ ਨਾਲ ਪੰਜਾਬ ਦੇ ਵਿੱਚ ਜੇਕਰ 2011 ਦੇ ਹਿਸਾਬ ਨਾਲ ਦੇਖੀਏ ਤਾਂ 12,581 ਪਿੰਡ ਨੇ। ਜੇ ਢਾਣੀਆਂ ਦੇ ਹਵਾਲੇ ਨਾਲ ਵੀ ਦੇਖੀ ਤਾਂ 12,729 ਪਿੰਡ ਨੇ। ਪਰ ਮੌਜੂਦਾ ਤਰੀਕ 'ਚ ਪੰਚਾਇਤਾਂ 13,241 ਨੇ। ਠੀਕ ਹੈ। ਸੋ 13,241 ਪੰਚਾਇਤਾਂ ਚੋਂ ਹੁਣ ਮਤਲਬ ਕਿ 1,041 ਪੰਚਾਇਤਾਂ ਘਟਾਉਣ ਦੀ ਤਿਆਰੀ ਹੈ ਲਗਭਗ। ਠੀਕ ਹੈ ਜੀ। ਇਹਨਾਂ ਪੰਚਾਇਤਾਂ ਦੀ ਗਿਣਤੀ 12,200 ਲਿਆਉਣ ਦੀ ਤਿਆਰੀ ਆ। ਸੋ ਇਹਦੇ ਵਿੱਚੋਂ ਕੁਝ ਜਿਹੜੀਆਂ ਮਤਲਬ ਕਿ ਛੋਟੀਆਂ ਪਿੰਡਾਂ ਦੀਆਂ ਢਾਣੀਆਂ ਦੀਆਂ ਪੰਚਾਇਤਾਂ ਨੇ ਉਹਨਾਂ ਨੂੰ ਛਾਂਗਣ ਦੀ ਤਿਆਰੀ ਹੈ, ਤੇ ਦੂਸਰੇ ਪਾਸੇ ਜਿਹੜੀਆਂ ਮਤਲਬ ਕਿ 2-2 ਪੰਚਾਇਤਾਂ ਨੇ ਉਹਨਾਂ ਦੀ ਇੱਕ ਬਣਾਉਣ ਦੀ ਤਿਆਰੀ ਆ। ਸੋ 13,241 ਪੰਚਾਇਤਾਂ ਨੂੰ ਘਟਾ
ਕੇ 12,200 ਮਤਲਬ 1048 ਪੰਚਾਇਤਾਂ ਘਟਾਉਣ ਦੀ ਕਵਾਇਦ ਦੇ ਲਈ ਅਧਿਕਾਰੀਆਂ ਦੀ ਡਿਊਟੀ ਲਾਤੀ, ਪਰ ਕੋਈ ਅਧਿਕਾਰੀ ਫਾਈਨਲ ਕਰਨ ਲਈ ਤਿਆਰ ਨਹੀਂ। ਠੀਕ ਹੈ ਜੀ। ਕਹਿੰਦੇ ਜੀ ਬਾੜਬੰਦੀ ਕਰ ਦਿਓ, ਨਵੀਂ ਰੂਪਰੇਖਾ ਦੇ ਦਿਓ। ਕਹਿੰਦੇ ਜੀ ਕੱਚੀ ਚਿੱਠੀ ਦੇ ਦਿੰਦੇ ਆ, ਦਸਤਖਤ ਆਪੇ ਕਰ ਦਿਓ ਅਧਿਕਾਰੀ ਕਹਿੰਦੇ। ਅੱਛਾ, ਕੋਈ ਵੀ ਅਧਿਕਾਰੀ, ਉਹ ਕਹਿੰਦੇ ਜੀ ਪਹਿਲੀਆਂ ਚਿੱਠੀਆਂ ਤੁਸੀਂ ਮੰਗੀਆਂ, ਤੁਸੀਂ ਬਣਵਾਈਆਂ, ਤੁਸੀਂ ਕਿਹਾ, ਉਵੇਂ ਬਣਾ ਕੇ ਦਿੱਤਾ, ਤੁਹਾਨੂੰ ਸਾਰਾ ਕੁਝ ਚਿੱਠਾ ਪੱਤਰ ਤੁਹਾਡੀਆਂ ਸਲਾਹਕਾਰਾਂ ਦੀ ਸਲਾਹ ਤੇ ਕਰਕੇ ਦਿੱਤਾ, ਮੰਤਰੀਆਂ ਦੇ ਹਰੇ ਪੈਨਾਂ ਨਾਲ ਸਾਈਨ ਨੇ ਤੇ ਸ਼ਾਂਗ ਤੇ ਅਫਸਰ ਕਹਿੰਦੇ ਜੀ। ਹੁਣ ਪੰਚਾਇਤ ਤਾਂ ਛੱਡੋ, ਕਿਸੇ ਵੀ ਵਿਭਾਗ ਦੇ ਅਫਸਰ ਤੋਂ ਜਦੋਂ ਕੋਈ ਸਰਕਾਰ ਰਿਪੋਰਟ ਮੰਗਦੀ ਆ ਤਾਂ ਉਸ ਵਿਭਾਗ ਦਾ ਮੁਖੀ ਜਦੇ ਕਹਿੰਦਾ ਕੱਚੀ ਚਿੱਠੀ ਉਹ ਦੇਈ, ਉੱਪਰ ਵਾਲੀ ਹਾਈ ਕਮਾਂਡ ਨੂੰ ਪੁੱਛ ਕੇ ਦੇਈ। ਉੱਪਰ ਵਾਲੀ ਹਾਈ ਕਮਾਂਡ ਮੈਨੂੰ ਨਹੀਂ ਪਤਾ ਜੀ, ਇਹ ਭਗਵੰਤ ਮਾਨ ਦੀ ਟੀਮ ਦਾ ਹਵਾਲਾ ਜਾਂ ਦਿੱਲੀ ਵਾਲੀ ਟੀਮ ਦਾ ਹਵਾਲਾ ਜੀ। ਸੋ ਅਧਿਕਾਰੀ ਹੁਣ ਕਿਸੇ ਕੰਮ ਨੂੰ ਸਿਰੇ ਲਾਉਣ ਲਈ ਤਿਆਰੀ ਨੇ, ਅਗਲੇ ਕਹਿੰਦੇ ਸ਼ਾਂਗ ਤਾਂ ਸਾਨੂੰ ਦੇਣਾ, ਤੇ ਆ ਪੰਚਾਇਤਾਂ ਛਾਂਗਣ ਵਾਲੇ ਮਾਮਲੇ 'ਚ ਅਧਿਕਾਰੀਆਂ ਨੂੰ ਲੱਗੀ ਜਾਂਦਾ ਕਿਤੇ ਹੋਰ ਸਾਡੇ ਵਿਭਾਗ ਦੇ ਅਧਿਕਾਰੀ ਨਾ ਛਾਂਗ ਹੋ ਜਾਣ, ਪਹਿਲਾਂ ਤਾਂ ਛਾਂਗ ਤੇ ਜੀ। ਤੇ ਸਰਕਾਰ ਕਹਿੰਦੇ ਕਾਹਲੀ ਪਈ ਆ ਕਿ ਆਪਾਂ ਨਵੀਂ ਵਾਰਡਬੰਦੀ ਕਰਕੇ ਨਵਾਂ ਹੁਕਮ ਜਾਰੀ ਕਰਕੇ ਅਸੀਂ ਪੰਚਾਇਤਾਂ ਘਟਾਉਣੀਆਂ ਨੇ। ਸੋ ਅਜੇ ਪੁਰਾਣਾ ਪੰਚਾਇਤੀ ਵਿਵਾਦ ਮੁੱਕਿਆ ਨਹੀਂ, ਬੇਸ਼ੱਕ ਇਹ ਸਹਾਈ ਹੋਵੇ, ਪਰ ਜਿਹੜੇ ਇਹਨਾਂ ਦੇ ਲੀਡਰ ਢਾਣੀਆਂ ਦੀਆਂ ਸਰਪੰਚੀਆਂ ਸਾਹਮਣ ਨੂੰ ਫਿਰਦੇ ਸੀ ਉਹਨਾਂ ਦਾ ਕੀ ਬਣੂਗਾ? ਜੀ ਜੀ ਸਹੀ ਹੈ, ਉਹ ਵੀ ਔਖੇ, ਤੇ ਜਿਨ੍ਹਾਂ ਕੋਲ ਹੈਗੀਆਂ ਨੇ ਹੁਣ ਉਹ ਵੀ ਔਖੇ। ਸੋ ਇਸ ਲਈ ਸਰਕਾਰ ਦਿਨੋਂ ਦਿਨ ਸਹਿਮਤੀ ਦੀ ਬਜਾਏ ਆਪਣੇ ਖਿਲਾਫ ਅਸਹਿਮਤੀ ਵਾਲੀ ਧਿਰਾਂ ਕਿਉਂ ਖੜੀਆਂ ਕਰੀ ਜਾਂਦੀ ਆ, ਇਹਦੀ ਸਮਝ ਨਹੀਂ ਆਉਂਦੀ। ਚਾਹੇ ਉਹ ਚੰਗਾ ਕਰਨਾ ਲੋਚਦੀ ਹੈ, ਚਾਹੇ ਉਹ ਗਲਤ ਕਰਨ ਦਾ ਫੈਸਲਾ ਲੈ ਲੈਂਦੀ ਆ, ਪਰ ਉਸ ਨੂੰ ਲੋਕ ਰਾਏ, ਲੋਕ ਮਤ ਬਣਾ ਕੇ ਚੱਲਣਾ ਕਿਉਂ ਨਹੀਂ ਆਉਂਦਾ? ਜਿਹੜੇ ਕਹਿੰਦੇ ਸੀ ਟਿਕਟਾਂ ਵੀ ਲੋਕਾਂ ਨੂੰ ਪੁੱਛ ਕੇ ਦਿੰਦੇ ਆ। ਬਿਲਕੁਲ ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਨੈਸ਼ਨਲ ਪਾਰਟੀਆਂ ਦੀ। ਸ਼ਰਮਾ ਜੀ ਕਹਿੰਦੇ ਦੇਸ਼ ਦੀਆਂ ਨੈਸ਼ਨਲ ਪਾਰਟੀਆਂ ਦੀ ਜਿਹੜੀ ਜਾਇਦਾਦ ਆ ਉਹ ਸਾਲ ਦੇ ਵਿੱਚ 1500 ਕਰੋੜ ਤੋਂ ਵੱਧ ਵਧੀ ਹੈ ਜੀ। ਪ੍ਰਵੀਨ ਜੀ, ਆਪਾਂ ਇਸ ਪ੍ਰੋਗਰਾਮ 'ਚ ਕਿੰਨੀ ਵਾਰ ਗੱਲ ਕੀਤੀ ਹੈ ਕਿ ਕਿਹੜੀਆਂ ਪਾਰਟੀਆਂ ਦੇ ਲੀਡਰ ਕਰੋੜਪਤੀ ਨੇ, ਰਾਜ ਸਭਾ 'ਚ ਕਿੰਨੇ ਨੇ, ਲੋਕ ਸਭਾ 'ਚ ਕਿੰਨੇ ਨੇ। ਮਤਲਬ ਆਪਾਂ ਪਿਛਲੇ ਦਿਨ ਵੀ ਗੱਲ ਕਰ ਰਹੇ ਸੀ ਕਿ ਰਾਜ ਸਭਾ 'ਚ 225 ਰਾਜ ਸਭਾ ਦੇ ਮੈਂਬਰ ਨੇ, ਜਿਨ੍ਹਾਂ ਚੋਂ ਮਤਲਬ 12% ਉਹ ਨੇ ਜਿਹੜੇ 100 ਕਰੋੜ ਤੋਂ ਉੱਪਰ ਦੀ ਪ੍ਰਾਪਰਟੀ ਦੇ ਮਾਲਕ ਨੇ, ਜਾਇਦਾਦ ਦੇ ਮਾਲਕ ਨੇ। ਜਿਹ ਸਭ ਤੋਂ ਵੱਧ ਬੀਜੇਪੀ ਦੇ ਸੀਗੇ, ਮਤਲਬ ਬੀਜੇਪੀ ਦੇ 6 ਰਾਜ ਸਭਾ ਮੈਂਬਰ ਨੇ ਜੋ 100 ਕਰੋੜ ਦੀ ਉੱਪਰ ਦੀ ਪ੍ਰਾਪਰਟੀ ਆ ਉਹਨਾਂ ਦੀ। ਇਸੇ ਤਰ੍ਹਾਂ ਕਾਂਗਰਸ ਦੇ 5 ਨੇ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ 3 ਨੇ, ਉਹ 10 ਚੋਂ 3 ਨੇ। ਇਹ ਹੋਰ ਵੀ ਖਾਸ ਗੱਲ ਹੈ ਜੀ, 10 ਚੋਂ 3 ਇਹਨਾਂ ਦੇ 100 ਕਰੋੜ ਦੇ ਉੱਪਰ ਨੇ। ਪਰ ਇਕੱਲੇ ਵਿਅਕਤੀ ਵਿਸ਼ੇਸ਼ ਹੀ ਕਿਉਂ, ਇਹ ਪਾਰਟੀਆਂ ਵੀ ਅਰਬਾਂ ਖਰਬਾਂ ਵਾਲੀਆਂ ਨੇ, ਤੇ ਇਹਨਾਂ ਦੀ ਆਮਦਨ 'ਚ ਚੌਖਾ ਵਾਧਾ ਵੀ ਹੋ ਰਿਹਾ। ਇੱਕ ਰਿਪੋਰਟ ਜਾਰੀ ਹੋਈ ਹੈ ਜੀ, ਇਹ ਬਕਾਇਦਾ ਸੰਸਥਾ ਹੈ ADR, ਠੀਕ ਹੈ ਜੀ, ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਜੀ, ਉਹਦੀ ਰਿਪੋਰਟ ਹੈ। ਉਹਦੀ ਰਿਪੋਰਟ ਦੱਸਦੀ ਹੈ ਕਿ 1 ਸਾਲ ਦੇ ਅੰਦਰ ਅੰਦਰ ਦੇਸ਼ ਦੀਆਂ 8 ਨੈਸ਼ਨਲ ਪਾਰਟੀਆਂ ਦੀ ਆਮਦਨ 'ਚ 1500 ਕਰੋੜ ਤੋਂ ਵੱਧ ਦਾ ਵਾਧਾ ਹੋਇਆ। 1531 ਕਰੋੜ ਦੀ ਜਾਇਦਾਦ 1 ਸਾਲ ਦੇ ਵਿੱਚ ਦੇਸ਼ ਦੀਆਂ 8 ਨੈਸ਼ਨਲ ਪਾਰਟੀਆਂ ਦੀ ਵਧੀ ਹੈ, ਤੇ ਸਭ ਤੋਂ ਵੱਧ ਭਾਜਪਾ ਦੀ ਉਹ ਆਮਦਨ 'ਚ ਵਾਧਾ ਹੋਇਆ। ਠੀਕ ਹੈ, ਬਿਲਕੁਲ ਵੀ ਸਰਕਾਰ ਹੈ। ਇਹ 1 ਨੰਬਰ ਦੇ ਵਾਧੇ ਦੀ ਉਹ ਗੱਲ ਕਰ ਰਿਹਾ ਮੈਂ। ਜੀ 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 2 ਨੰਬਰ ਦਾ ਵਾਧਾ ਹੋਇਆ ਹੋਵੇ ਕਿਸੇ ਪਾਰਟੀ ਦਾ ਜਾਂ ਕਿਸੇ ਪਾਰਟੀ ਦੇ ਲੀਡਰ ਦਾ, ਉਹਦੇ ਬਾਰੇ ਮੈਂ ਨਹੀਂ, ਉਹ ਲੀਡਰ ਇੱਕ ਦੂਜੇ ਬਾਰੇ ਆਪੇ ਦੱਸਦੇ ਰਹਿੰਦੇ ਆ ਸਮੇਂ-ਸਮੇਂ ਨਾ। ਪਰ ਜਿਹੜਾ ਇਹ ਰਿਕਾਰਡ ਦੇ ਵਿੱਚ ਬੋਲਦਾ, ADR ਦੀ ਰਿਪੋਰਟ 'ਚ ਜੋ ਬੋਲਦਾ, ਉਹਦੇ ਹਵਾਲੇ ਨਾਲ ਭਾਜਪਾ ਦੀ ਜਾਇਦਾਦ ਦੇ ਵਿੱਚ 1 ਸਾਲ ਦੇ ਵਿੱਚ 21% ਵਾਧਾ ਹੋਇਆ। ਠੀਕ ਹੈ, ਇੰਨੀ ਕਮਾਈ, ਇੰਨੀ ਤਨਖਾਹ ਕਿਸੇ ਅਦਾਰੇ 'ਚ ਮੈਨੂੰ ਦੱਸ ਦਿਓ ਵੱਧਦੀ ਹੋਵੇ। ਤੇ ਕਾਂਗਰਸ ਵੀ ਘੱਟ ਨਹੀਂ, 16% ਵਾਧਾ ਹੋ ਗਿਆ ਕਾਂਗਰਸ ਦੇ 1 ਸਾਲ ਦੇ ਵਿੱਚ। ਜੇ ਇਹ ਵੀ ਵਾਧਾ ਕਿਸੇ ਦਫ਼ਤਰ ਅਦਾਰੇ 'ਚ ਹੁੰਦਾ ਹੋਵੇ ਤਾਂ ਮੈਨੂੰ ਦੱਸ ਦਿਓ, ਤੇ ਫਿਰ ਤਾਂ ਇਹ ਕੰਮ ਸਭ ਤੋਂ ਵਧੀਆ ਇਹਨਾਂ ਦਾ। ਹਾਂਜੀ ਜੀ। ਇਸ ਮੌਕੇ ਦੇਸ਼ ਦੀਆਂ 8 ਨੈਸ਼ਨਲ ਪਾਰਟੀਆਂ ਦਾ ਵੇਰਵਾ ਜਾਰੀ ਹੋਇਆ। ਵੈਸੇ ਆਮ ਆਦਮੀ ਪਾਰਟੀ ਨੂੰ ਵੀ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ, ਪਰ ਤੁਲਨਾਤਮਕ ਪਿਛਲੇ ਸਾਲ ਦੇ ਔਰ ਇਸ ਸਾਲ ਦੇ ਉਹਨਾਂ ਦੇ ਮੁਕਾਬਲੇ ਅਜੇ ਰਾਸ਼ੀਆਂ ਉਹਨਾਂ ਦੀ ਜਾਰੀ ਨਹੀਂ ਹੋਈਆਂ। ਠੀਕ ਹੈ ਜੀ। ਜੇਕਰ ਮੈਂ ਇਸ ਹਵਾਲੇ ਨਾਲ ਦੇਖਾਂ ਤਾਂ 2020-2021 ਦੇ ਵਿੱਚ ਇਹਨਾਂ 8 ਪਾਰਟੀਆਂ ਕੋਲ 7297.62 ਕਰੋੜ ਸੀ। 7297 ਕਰੋੜ, ਜਿਹੜਾ 2021-22 ਦੇ ਵਿੱਚ ਵੱਧ ਕੇ 8829.16 ਕਰੋੜ ਹੋ ਗਿਆ। ਮਤਲਬ 1531 ਕਰੋੜ ਦਾ ਵਾਧਾ ਹੋ ਗਿਆ, ਤੇ ਜਿਹਦੇ ਵਿੱਚ 21% ਵਾਧਾ ਭਾਜਪਾ ਕੋਲ ਹੋਇਆ। ਭਾਜਪਾ ਦਾ ਪਿਛਲੇ ਸਾਲ 4900 ਕਰੋੜ ਸੀ ਜੀ ਜਾਇਦਾਦ ਕੁੱਲ, ਤੇ ਇਸ ਸਾਲ ਵੱਧ ਕੇ 6046 ਕਰੋੜ ਹੋ ਗਿਆ। ਠੀਕ ਹੈ, 1056 ਕਰੋੜ ਦਾ ਵਾਧਾ ਸਿੱਧਾ।
1531 ਕਰੋੜ ਹੈ, ਜਿਹਦੇ ਵਿੱਚੋਂ 1000 ਕਰੋੜ ਵਾਧਾ ਇਹਦਾ ਹੀ ਹੈ। ਠੀਕ ਹੈ, ਭਾਜਪਾ ਦਾ। ਦੂਏ ਨੰਬਰ ਤੇ ਕਾਂਗਰਸ ਆਉਂਦੀ ਹੈ ਜੀ। ਕਾਂਗਰਸ ਕੋਲ ਪਿਛਲੇ ਸਾਲ 2020-21 ਦੇ ਵਿੱਚ 691 ਕਰੋੜ ਦੀ ਜਾਇਦਾਦ ਸੀ, ਜਿਹੜੀ ਇਸ ਸਾਲ ਵੱਧ ਕੇ 805 ਕਰੋੜ ਹੋ ਗਈ। 114 ਕਰੋੜ ਦਾ ਵਾਧਾ। ਠੀਕ ਹੈ ਜੀ। ਉਸ ਤੋਂ ਬਾਅਦ ਬਸਪਾ ਆਉਂਦੀ ਹੈ ਜੀ। 732 ਕਰੋੜ ਸੀ ਪਿਛਲੇ ਸਾਲ, ਇਸ ਸਾਲ ਘਟ ਕੇ 690 ਕਰੋੜ ਹੋ ਗਈ, ਘਟ ਗਈ ਆਮਦਨ। ਇਹਦਾ ਮਤਲਬ ਕਾਂਗਰਸ ਤੇ ਬੀਜੇਪੀ ਕੰਨੀ ਵੱਧ ਗਿਆ ਕੰਮ। ਬਸਪਾ ਦੀ ਪਿਛਲੇ ਸਾਲ 732 ਕਰੋੜ, ਇਸ ਸਾਲ 690 ਕਰੋੜ, 42 ਕਰੋੜ ਘਟ ਗਈ ਇਹਨਾਂ ਦੀ। ਉਹਦੇ ਬਾਵਜੂਦ ਵੀ ਓਵਰਆਲ 1531 ਕਰੋੜ ਵਧੀਆ। ਇਹ ਦੇਖੋ ਕਿ ਇੱਕ ਦੀ ਘਟਣ ਦੇ ਬਾਵਜੂਦ ਵੀ, ਹੈ ਨਾ। ਹਾਂਜੀ ਹਾਂਜੀ। ਫਿਰ CPIM 654 ਕਰੋੜ ਸੀ, 735 ਕਰੋੜ ਹੋ ਗਈ, 81 ਕਰੋੜ ਵਧੀਆ ਜੀ। ਇਸੇ ਤਰ੍ਹਾਂ TMC ਦੀ 276 ਕਰੋੜ ਵਧੀਆ ਹੈ। ਇਸੇ ਤਰ੍ਹਾਂ NCP ਦੀ 43 ਕਰੋੜ ਵਧੀਆ ਹੈ। ਇਸੇ ਤਰ੍ਹਾਂ CPI ਦੀ 1.7 ਕਰੋੜ ਵਧੀਆ ਹੈ। NPP ਦੀ ਨੈਸ਼ਨਲ ਕਿਹੜੀ ਪਾਰਟੀ ਉਹਨਾਂ ਦੀ NPP ਹੈ ਨਾ, 0.8 ਕਰੋੜ ਵਧੀਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਅਜੇ ਅੰਕੜੇ ਨਹੀਂ ਹੈਗੇ ਜੀ। ਇੱਕ ਸਾਲ ਚ 5 ਪਾਰਟੀਆਂ ਨੇ ਜਿਨ੍ਹਾਂ ਨੇ ਆਪਣਾ ਕਰਜ਼ਾ ਵੀ ਘਟਾ ਲਿਆ ਜੀ। ਇਹਨਾਂ ਦੇ ਕਰਜ਼ੇ ਵੀ ਹੈ। ਠੀਕ ਹੈ। ਸਭ ਤੋਂ ਵੱਧ ਕਰਜ਼ਾ ਕਹਿੰਦੇ ਕਾਂਗਰਸ ਤੇ ਹੈ ਜੀ, 71 ਕਰੋੜ ਦਾ ਕਰਜ਼ਾ, ਜਿਹੜਾ ਹੁਣ ਘਟ ਕੇ 42 ਕਰੋੜ ਹੋ ਗਿਆ। ਕੁਝ ਕਰਜ਼ਾ ਲਾ ਲਿਆ, ਮਤਲਬ ਇਹਦਾ ਮਤਲਬ। ਇਸੇ ਤਰ੍ਹਾਂ ਭਾਜਪਾ ਤੇ 16 ਕਰੋੜ ਦਾ ਕਰਜ਼ਾ ਸੀ 2020-21 ਦੇ ਵਿੱਚ, ਤੇ ਹੁਣ ਘਟ ਕੇ 5 ਕਰੋੜ ਦਾ ਰਹਿ ਗਿਆ ਜੀ। 16 ਕਰੋੜ ਤੋਂ ਘਟ ਕੇ 5 ਕਰੋੜ ਦਾ ਰਹਿ ਗਿਆ। ਇਹਨਾਂ ਨੇ ਕਰਜ਼ਾ ਵੀ ਲਾ ਲਿਆ ਭਾਈ, ਕਮਾਈ ਹੈ ਜਦੋਂ, ਫਿਰ ਕਮਾਈ ਹੈ ਬਿਲਕੁਲ। ਇਸੇ ਤਰ੍ਹਾਂ CPIM ਦਾ ਵੀ ਕਰਜ਼ਾ 16 ਕਰੋੜ ਸੀ, ਪਰ ਉਹਦਾ 12 ਕਰੋੜ ਖੜਾ ਜੀ ਹਲੇ ਵੀ। ਠੀਕ ਹੈ ਨਾ। ਇਸੇ ਤਰ੍ਹਾਂ TMC 3.8 ਕਰੋੜ ਸੀ ਤੇ ਹੁਣ 2.5 ਕਰੋੜ ਰਹਿ ਗਿਆ। ਇਸੇ ਤਰ੍ਹਾਂ NCP ਦਾ 0.73 ਕਰੋੜ ਸੀ, ਹੁਣ 0.72 ਕਰੋੜ ਰਹਿ ਗਿਆ। ਸੋ ਆਹ ਸਾਰੀ ਸਥਿਤੀ ਹੈ ਜੀ। ਜਿਹੜੇ ਕਹਿੰਦੇ ਆ ਕਿ ਸਾਰੀਆਂ ਪਾਰਟੀਆਂ, ADR ਦੀ ਰਿਪੋਰਟ ਕਹਿੰਦੀ ਹੈ ਕਿ ਇਹ ਸਾਰੀਆਂ ਪਾਰਟੀਆਂ ਨਿਯਮਾਂ ਦਾ ਪਾਲਣ ਨਹੀਂ ਕਰਦੀਆਂ, ਪੈਸਾ ਲੈਣ ਚ, ਖਰਚਣ ਚ, ਦਿਖਾਉਣ ਚ। ਤੇ ਇਸ ਲਈ ਦਾ ਮਤਲਬ ਕਿੰਨੇ ਗੋਲਮਾਲ ਹੋਣੇ ਅੰਕੜੇ ਵੀ, ਪਰ ਉਹ ਗੋਲਮਾਲ ਅੰਕੜਿਆਂ ਚ ਵੀ ਕਿੰਨਾ ਚੋਖਾ ਵਾਧਾ ਦਿਖਦਾ। 21% ਸਾਲਾਨਾ ਆਮਦਨ ਵੱਧਦੀ, 16% ਸਾਲਾਨਾ ਆਮਦਨ ਵੱਧਦੀ। ਸੱਤਾਧਾਰੀ ਧਿਰ ਦੀ 21 ਵੱਧ ਰਹੀ ਹੈ, ਤੇ ਜਿਹੜੀ ਸੱਤਾ ਦੇ ਨੇੜੇ ਵੀ ਨਹੀਂ ਉਹਦੀ 16% ਵੱਧ ਰਹੀ ਹੈ। ਇੱਥੋਂ ਅੰਦਾਜ਼ਾ ਲਾ ਲਓ ਕਿ ਕਿੰਨੇ ਮੋਟੀ ਕਮਾਈ ਦੇ। ਇੰਸਟੀਚਿਊਟ ਆਫ ਚਾਰਟਰਡ ਅਕਾਊਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਦਾ ਕਹਿੰਦੇ ਜੀ ਇਹ ਪਾਲਣ ਨਹੀਂ ਕਰਦੀਆਂ ਸਾਰੀਆਂ ਪਾਰਟੀਆਂ। ਮਤਲਬ ਕਿ ਲੋਨ ਕਿੱਥੋਂ ਲੈਂਦੇ ਨੇ, ਕਿਹੜੀ ਏਜੰਸੀ ਤੋਂ ਲੈਂਦੇ ਨੇ, ਕਿਹੜੇ ਬੈਂਕ ਤੋਂ ਲੈਂਦੇ ਨੇ, ਫੰਡ ਕਿੱਥੋਂ ਲੈਂਦੇ ਨੇ, ਕਿਹੜੇ ਬੌਂਡ ਰਾਹੀਂ ਲੈਂਦੇ ਨੇ, ਕੋਈ ਜਾਣਕਾਰੀ ਹੁਣ ਜਨਤਕ ਨਹੀਂ ਜੀ। ਬਿਲਕੁਲ ਬਿਲਕੁਲ, ਇਹ ਵੱਡਾ ਖੇਡ ਹੈ। ਸੋ ਬਹੁਤ ਵਾਰਾਂ ਜੀ ਇਹਨਾਂ ਨੈਸ਼ਨਲ ਪਾਰਟੀਆਂ ਦੀਆਂ। ਜੀ ਜੀ। ਤੇ ਰੌਲਾ ਇਹ ਨਾ ਸ਼ਰਮਾ ਜੀ, ਇਹਨਾਂ ਨੂੰ ਕੋਈ ਪੁੱਛਣ ਦੱਸਣ ਵਾਲਾ ਵੀ ਹੈ ਨਹੀਂ। ਜਿਨ੍ਹਾਂ ਨੇ ਪੁੱਛਣਾ ਉਹ ਅਸਲ ਦੇ ਵਿੱਚ ਉਹ ਇਹਨਾਂ ਦੇ ਮਤਹਿਤ ਹੀ ਨੇ ਇੱਕ ਹਿਸਾਬ ਨਾਲ, ਕਿਉਂਕਿ ਸੰਸਦ ਦੇ ਵਿੱਚ ਹੀ, ਦੇਸ਼ ਦੀ ਸੰਸਦ ਦੇ ਵਿੱਚ ਕਾਨੂੰਨ ਪਾਸ ਹੋਣਾ, ਤੇ ਇਹਨਾਂ ਨੇ ਕਰਨਾ। ਇਹ ਆਪਣੇ ਵਿਰੁੱਧ ਚ ਕਾਨੂੰਨ ਥੋੜ੍ਹਾ ਪਾਸ ਕਰਨੇ। ਕਦੇ ਚੋਰ ਨੇ ਵੀ ਆਪਣੇ ਆਪ ਨੂੰ ਸਜ਼ਾ ਦਿੱਤੀ ਹੈ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ ਇੱਕ ਅਜਿਹੇ ਮਾਮਲੇ ਦੀ, ਕਈ ਵਾਰੀ ਇਨਸਾਨ ਜਜ਼ਬਾਤੀ ਹੋ ਕੇ ਬਹੁਤ ਤਰ੍ਹਾਂ ਦੇ ਕਦਮ ਚੁੱਕ ਲੈਂਦਾ, ਪਰ ਸਿਆਣੇ ਕਹਿੰਦੇ ਕਿ ਜੇਕਰ ਤੁਸੀਂ ਇਨਸਾਫ ਦੇ ਲਈ ਜੱਦੋਜਹਿਦ ਕਰ ਰਹੇ ਹੋ, ਜੇਕਰ ਤੁਸੀਂ ਵਾਕਈ ਚਾਹੁੰਦੇ ਹੋ ਕਿ ਕਿਸੇ ਵੀ ਮਾਮਲੇ ਦੇ ਵਿੱਚ ਇਨਸਾਫ ਮਿਲਣਾ ਚਾਹੀਦਾ, ਤੇ ਉਹਦੇ ਵਿੱਚ ਸੁਹਿਰਦ ਯਤਨ ਬਹੁਤ ਜ਼ਰੂਰੀ ਹੈ, ਉਹਦੇ ਵਿੱਚ ਲਗਾਤਾਰਤਾ ਬਹੁਤ ਜ਼ਰੂਰੀ ਹੈ। ਇੱਕ ਨੌਜਵਾਨ ਜਿਹੜਾ ਕਿ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਪ੍ਰਸ਼ੰਸਕ ਦੱਸਿਆ ਜਾਂਦਾ, ਉਹਨੇ ਇਸ ਮਾਮਲੇ ਦੇ ਵਿੱਚ ਇਨਸਾਫ ਮੰਗਣ ਦੇ ਲਈ ਇੱਕ ਵੱਖਰੀ ਤਰ੍ਹਾਂ ਦਾ ਕਦਮ ਚੁੱਕਿਆ, ਜਿਹਦੇ ਤੇ ਮਿਲੇ ਜੁਲੇ ਪ੍ਰਤੀਕਰਮ ਆ ਰਹੇ ਨੇ। ਨਹਿਰ ਦੇ ਵਿੱਚ ਥਾਰ ਜੀਪ ਉਹਨੇ ਸੁੱਟ ਦਿੱਤੀ ਆ, ਉਹੀ ਥਾਰ ਜੀਪ ਜਿਹਦੇ ਵਿੱਚ ਆਖਰੀ ਵਾਰ ਜੋ ਲਾਸਟ ਰਾਈਡ ਸੀ ਸਿੱਧੂ ਮੂਸੇਵਾਲਾ ਦੀ, ਤੇ ਉਹ ਕਹਿੰਦਾ ਕਿ ਮੈਂ ਇਸ ਮਾਮਲੇ ਦੇ ਵਿੱਚ ਇਨਸਾਫ ਲੈਣਾ ਚਾਹੁੰਦਾ, ਇਸ ਕਰਕੇ ਸਿੱਟੀ ਹੈ। ਬਿਲਕੁਲ ਜੀ। ਐਡਵੋਕੇਟ ਹੈ ਹਰਪ੍ਰੀਤ ਸਿੰਘ ਜੀ, ਤੇ ਜਲੰਧਰ ਖੇਤਰ ਦੇ ਵਿੱਚੋਂ ਮਤਲਬ ਬੜੇ ਸੂਏ ਦੇ ਰੂਪ ਚ ਨਹਿਰ ਲੰਘਦੀ ਹੈ, ਇੱਕ ਸੂਏ ਵਰਗੀ, ਹੈ ਨਾ ਜੀ ਜੀ ਜੀ। ਤੇ ਉਹ ਚ ਜਵਾਕ ਨਹਾ ਰਹੇ ਸੀ, ਉਹਨੇ ਨਹਾਉਂਦੇ ਜਵਾਕਾਂ ਦੇ ਵਿੱਚ ਲਿਆ ਕੇ ਥਾਰ ਵਿੱਚ ਪਾ ਦਿੱਤੀ। ਹਾਂਜੀ ਹਾਂਜੀ। ਤੇ ਉਹ ਜਵਾਕ ਮਸਾਂ ਇੱਧਰ ਉੱਧਰ ਹੋ ਕੇ ਬਚੇ। ਤੇ ਉਹ ਤੋਂ ਬਾਅਦ ਜੀ ਰੌਲਾ ਪੈ ਗਿਆ, ਕਹਿੰਦਾ ਜੀ ਮੈਂ ਤਾਂ ਸਿੱਧੂ ਮੂਸੇਵਾਲੇ ਦਾ ਇਨਸਾਫ ਭਾਲਦਾ, ਤੇ ਕਾਲੀ ਥਾਰ ਸੀ ਉਹਦੇ ਕੋਲ ਜਦੋਂ ਆਖਰੀ ਸਫ਼ਰ ਤੇ ਨਿਕਲੇ, ਜਦ ਉਹਦੇ ਗੋਲੀਆਂ ਲੱਗੀਆਂ, ਇਸ ਲਈ ਮੈਂ ਵੀ ਆਪਣੀ ਥਾਰ ਉਸ ਰੋਸੇ ਵਜੋਂ ਜਾਂ ਉਹਨੂੰ ਇਨਸਾਫ ਦਿਵਾਉਣ ਵਜੋਂ, ਜਾਂ ਉਹਦੇ ਮਾਪੇ ਇੰਨੀ ਦੇਰ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ, ਇਸ ਲਈ ਇਹ ਧਿਆਨ ਦਿਵਾਉਣ ਵਜੋਂ ਮੈਂ ਥਾਰ ਨੂੰ ਪਾਣੀ ਚ ਉਤਾਰਿਆ ਜੀ। ਤੇ ਬਾਅਦ ਚੋਂ ਕਰੇਨ ਵੀ ਲੈ ਕੇ ਆ ਗਿਆ ਕਿ ਮੈਂ ਕੱਢਣੀ ਆ ਜੀ। ਚਲੋ ਨਿਕਲ ਵੀ ਗਈ, ਸਾਰਾ ਕੁਛ ਹੋ ਗਿਆ, ਪਰ ਪੁਲਿਸ ਨੇ ਜੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਪਰਚਾ ਦਰਜ ਕਰ ਲਿਆ।
ਜੀ ਤੇ ਹੁਣ ਇਹ ਐਡਵੋਕੇਟ ਹਰਪ੍ਰੀਤ ਹੋਰਾਂ ਦੀ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਜੀ। ਉਸ ਵੀਡੀਓ 'ਚ ਕਹਿੰਦੇ ਜੀ ਮੈਨੂੰ ਤਾਂ ਸੁਖਬੀਰ ਯਾਦ ਆ ਗਿਆ ਸੀ, ਮੈਂ ਤਾਂ ਤਾਰੀ ਹੈ। ਅੱਛਾ। ਉਹ ਕਹਿੰਦੇ ਜੀ, ਉਹ ਕਹਿੰਦਾ ਸੀ ਨਾ ਕਿ ਪਾਣੀ ਵਾਲੀਆਂ ਬੱਸਾਂ ਚੱਲਣਗੀਆਂ, ਮੈਂ ਤਾਂ ਟਰਾਇਲ ਕਰਕੇ ਦੇਖਦਾ ਸੀ ਕਿ ਚੱਲਣ ਲੱਗ ਗਈਆਂ ਕਿ ਨਹੀਂ, ਕਹਿੰਦਾ ਮੈਂ ਥਾਰ ਚਲਾ ਕੇ ਦੇਖਦਾ। ਇੱਕ ਵੀਡੀਓ ਇਹੀ ਜੀ ਵੀ ਸਾਹਮਣੇ ਆ ਰਹੀ ਹੈ। ਜੀ ਹੁਣ ਇਹ ਪੋਛਾਪਣ ਸੀ, ਕੀ ਇਹ ਇਨਸਾਫ ਲਈ ਜਦੋਜਹਿਦ ਸੀ, ਕੀ ਇਹ ਵੱਖਰੀ ਤਰ੍ਹਾਂ ਨਾਲ ਕੋਈ ਰੋਸ ਪ੍ਰਗਟਾਉਣ ਦਾ ਤਰੀਕਾ ਸੀ, ਜਾਂ ਚਰਚਾ ਚ ਆ ਕੇ ਮਸ਼ਹੂਰ ਹੋਣ ਦਾ ਤਰੀਕਾ ਸੀ। ਸੋ ਇਨਸਾਫ ਦੇ ਲਈ, ਇਨਸਾਫ ਲੈਣ ਦੇ ਲਈ ਲੜਨ ਦੇ ਸੁਹਿਰਦ ਤਰੀਕੇ ਇਹ ਨਹੀਂ ਹੁੰਦੇ। ਸੋ ਇਹ ਸਿਰਫ ਚਰਚਾ ਚ ਆਉਣ ਦੇ, ਮਸ਼ਹੂਰ ਹੋਣ ਦੇ ਤਰੀਕਿਆਂ ਚ ਇੱਕ ਤਰੀਕਾ ਤਾਂ ਹੋ ਸਕਦਾ ਹੈ। ਤੁਸੀਂ ਕਹੋ ਕਿ ਗੱਲ ਵੀ ਹੋ ਜਵੇ, ਮੁੱਦੇ ਦੀ ਵੀ ਚਰਚਾ ਹੋ ਜਵੇ ਤੇ ਮੇਰੀ ਵੀ ਚਰਚਾ ਹੋ ਜਵੇ। ਸੋ ਜੇ ਤਾਂ ਇਹ ਹਵਾਲਾ ਹੈ, ਫਿਰ ਤਾਂ ਇਹ ਹਲਕਾਪਣ ਹੈ। ਜੇਕਰ ਤੁਸੀਂ ਸਿਰ ਤੋਂ, ਤਾਂ ਫਿਰ ਇੱਕ ਥਾਰ ਨਹੀਂ, ਸਾਰੀਆਂ ਥਾਰਾਂ ਇੱਕ ਲਿਆ ਕੇ ਖੜਾ ਕੇ ਚੰਡੀਗੜ੍ਹ ਖੜਾ ਲਓ ਨਾ ਪੁਲਿਸ ਦਫ਼ਤਰ ਦੇ ਮੂਹਰੇ। ਪੰਜਾਬ ਭਰ ਦੀਆਂ ਥਾਰਾਂ ਕਾਲੀਆਂ ਚਿੱਟੀਆਂ, ਕੀ ਸਾਰੀਆਂ ਗੱਡੀਆਂ ਕਿਉਂ ਨਹੀਂ ਆ ਜਾਂਦੀਆਂ? ਸੋ ਇੱਕ ਮੁਲਕ ਦੇ ਵਿੱਚ ਪੈਟਰੋਲ ਡੀਜ਼ਲ ਦੇ ਰੇਟ ਮਹਿੰਗੇ ਹੋਏ, ਉਹਨਾਂ ਲੋਕਾਂ ਨੇ ਰੋਸ ਪ੍ਰਗਟਾਉਣ ਦਾ ਇੱਕ ਬੜਾ ਅਨੋਖਾ ਤਰੀਕਾ ਕੱਢਿਆ ਜੀ। ਉਹ ਉਹਨਾਂ ਨੇ ਆਪਣੇ ਘਰ ਤੋਂ ਜਿਹੜੀ ਵੀ ਨੈਸ਼ਨਲ ਹਾਈਵੇ ਨੇੜੇ ਸੀ, ਉੱਥੇ ਜਾ ਕੇ ਗੱਡੀ ਖੜੀ ਕਰਤੀ। ਠੀਕ ਹੈ ਜੀ। ਪੂਰੇ ਮੁਲਕ ਦੇ ਵਿੱਚ ਨੈਸ਼ਨਲ ਹਾਈਵੇ ਤੇ ਗੱਡੀਆਂ ਖੜੀਆਂ ਹੋ ਗਈਆਂ। ਬਸ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਰਾਹ ਹੀ ਨਹੀਂ ਬਚਿਆ ਕੋਈ ਜੀ। ਤੋ ਇਹ ਵੀ ਇੱਕ ਤਰੀਕੇ ਹੈਗੇ ਨੇ। ਸੋ ਇਸ ਲਈ ਸੁਰਤਾ, ਜੇਕਰ ਹੋ ਸਕਦਾ ਉਹਦੇ ਮਨ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਲਈ ਬਹੁਤ ਪਿਆਰ ਹੋਵੇ ਔਰ ਇਨਸਾਫ ਚਾਹੁੰਦਾ ਹੋਵੇ, ਪਰ ਉਹਨੂੰ ਤਰੀਕਾ ਸਮਝ ਨਹੀਂ ਆਇਆ, ਉਸ ਲਈ ਉਹਨੇ ਤਰੀਕਾ ਅਪਣਾ ਲਿਆ ਹੋਵੇ। ਪਰ ਉਸ ਨੂੰ ਸਿਰਫ ਤਰੀਕੇ ਅਪਣਾ ਕੇ ਇਨਸਾਫ ਦੇ ਲਈ ਲੜਨ ਦੀ ਲੋੜ ਹੈ, ਨਾ ਕਿ ਇਸ ਤਰ੍ਹਾਂ ਦੇ ਹਲਕੇ ਤਰੀਕੇ ਨਾਲ। ਇਹ ਮਸ਼ਹੂਰੀ ਤਾਂ ਹੋਗੀ, ਨਾਲ ਬਦਨਾਮੀ ਵੀ ਹੋਗੀ ਤੇ ਨਾਲ ਪਰਚਾ ਵੀ ਹੋਊਗਾ। ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।